ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਖਬਰ ਤੇ ਨਜ਼ਰ। ਅੱਜ 6 ਮਾਰਚ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ। ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨਸ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 76 98 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ ਮਿੰਟੂ ਜੀ। ਸਭ ਤੋਂ ਪਹਿਲਾਂ ਤਾਂ ਦੱਸਿਓ ਜੀ ਕੀ ਅੱਜ ਦੀਆਂ ਅਹਿਮ ਮੁੱਖ ਖਬਰਾਂ ਰਹੀਆਂ ਅਤੇ ਕਿਸਾਨੀ ਸੰਘਰਸ਼ ਦੇ ਨਾਲ ਕੀ ਜੁੜਿਆ ਰਿਹਾ। ਜੀ, ਅੱਜ ਦੀ ਸਭ ਤੋਂ ਵੱਡੀ ਖਬਰ ਜੇ ਆਪਾਂ ਕਿਸਾਨੀ ਸੰਘਰਸ਼ ਦੇ ਪਰਿਪੇਖ ਤੋਂ ਵੇਖਦੇ ਹਾਂ ਤਾਂ KMP ਰੋਡ ਨੂੰ ਬਲੌਕ ਕਰਨ ਵਾਲੀ ਜਿਹੜੀ ਕਾਲ ਸੀਗੀ ਉਹੀ ਸੀਗੀ। ਤਾਂ ਉਹਦੇ ਵਿੱਚ ਕੀ ਹੋਇਆ ਕਿ ਅੱਜ ਬਹੁਤ ਵੱਡਾ ਇਕੱਠ ਕਿਸਾਨਾਂ ਦਾ ਉਸ ਰੋਡ 'ਤੇ ਬੈਠਾ। ਬਹੁਤ ਵੱਡਾ ਰੋਡ ਬਣ ਜਾਂਦਾ ਵੈਸੇ ਜੇ ਤੁਸੀਂ ਦੇਖੋਗੇ, ਕੁੰਡਲੀ ਮਾਨੇਸਰ ਪਲਵਲ KMP ਰੋਡ ਜਿਹਨੂੰ ਕਹਿੰਦੇ ਆ, ਤਾਂ 136 ਕਿਲੋਮੀਟਰ ਲੰਬਾ ਦੱਸਿਆ ਜਾਂਦਾ। ਤਾਂ ਇਹਦੇ 'ਤੇ ਬਹੁਤ ਵੱਡੀ ਤਾਦਾਦ ਸੀਗੀ ਕਿਸਾਨਾਂ ਦੀ, ਜਿਨ੍ਹਾਂ ਨੇ ਬੈਠ ਕੇ ਇਸ ਰੋਡ ਨੂੰ ਬਲੌਕ ਕੀਤਾ ਔਰ ਸ਼ਾਂਤੀਪੂਰਵਕ ਬਲੌਕ ਕੀਤਾ। ਮੇਰੇ ਖਿਆਲ ਦੇ ਨਾਲ ਟਾਈਮ ਸੀਗਾ 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ। ਤਾਂ 4 ਵਜੇ ਤੱਕ ਕੋਈ ਵੀ ਐਸੀ ਘਟਨਾ ਜਾਂ ਕੋਈ ਵੀ ਐਸੀ ਗੱਲਬਾਤ ਜਿਹਨੂੰ ਆਪਾਂ ਨਕਾਰਾਤਮਕ ਕਹੀਏ ਉਹ ਸੁਣਨ ਨੂੰ ਨਹੀਂ ਮਿਲੀ। ਤਾਂ ਇਹ ਇੱਕ ਮੇਰੇ ਖਿਆਲ ਦੇ ਨਾਲ ਨਵੀਂ ਸ਼ੁਰੂਆਤ ਹੈ, ਕਿਉਂਕਿ 26 ਜਨਵਰੀ ਤੋਂ ਬਾਅਦ ਇਹੀ ਸਭ ਤੋਂ ਤਕੜਾ ਐਕਸ਼ਨ ਪ੍ਰੋਗਰਾਮ ਸੀਗਾ ਜਿਹਨੂੰ ਇਹਨਾਂ ਨੇ ਸਫਲਤਾਪੂਰਵਕ ਨੇਪਰੇ ਚਾੜਿਆ। ਜੋ ਉੱਥੇ ਮੌਜੂਦ ਸੀਗੇ ਸੋਰਸਸ, ਜਿਹੜੇ ਕਿ ਲੰਮੇ ਸਮੇਂ ਤੋਂ ਕੁਛ ਨੌਜਵਾਨ ਉੱਥੇ ਰਹਿ ਰਹੇ ਆ, ਤਾਂ ਉਹਨਾਂ ਨੇ ਜ਼ਰੂਰ ਗੱਲਬਾਤ ਕਰਨ 'ਤੇ ਦੱਸਿਆ ਕਿ ਦੇਖੋ ਗਿਣਤੀ ਥੋੜ੍ਹੀ ਨੌਜਵਾਨਾਂ ਦੀ ਘਟੀ ਜ਼ਰੂਰ ਆ, ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਬਜ਼ੁਰਗਾਂ ਦੀ ਜੇ ਮੁਕਾਬਲਤਨ ਗਿਣਤੀ ਆਪਾਂ ਦੇਖੀਏ ਨੌਜਵਾਨਾਂ ਦੇ ਤਾਂ ਕੁਛ ਵਧੇਰੇ ਨਜ਼ਰ ਆਈ ਆ, ਪਰੰਤੂ ਇਹ ਨਹੀਂ ਆ ਕਿ ਉੱਥੇ ਨੌਜਵਾਨ ਹੈ ਹੀ ਨਹੀਂ ਸੀਗੇ, ਕਿ ਨੌਜਵਾਨੀ ਮਨਫੀ ਹੋ ਗਈ ਆ ਜੋ ਪ੍ਰਚਾਰ ਕੀਤਾ ਜਾ ਰਿਹਾ ਖਾਸ ਤੌਰ 'ਤੇ, ਵਿਸ਼ੇਸ਼ ਤੌਰ 'ਤੇ ਇੱਕ ਏਜੰਡੇ ਤਹਿਤ। ਤਾਂ ਉਹ ਨੌਜਵਾਨੀ ਠੀਕ ਆ, ਨਿਰਾਸ਼ ਹੈ ਨੌਜਵਾਨਾਂ ਦਾ ਇੱਕ ਬਹੁਤ ਵੱਡਾ ਵਰਗ, ਪਰ ਇਹ ਨਹੀਂ ਹੈ ਕਿ ਉੱਥੇ ਨੌਜਵਾਨੀ ਹੈ ਨਹੀਂ ਸੀਗੀ। ਜਿਹੜੀ ਚੀਜ਼ ਵੇਖਣ ਵਾਲੀ ਸੀਗੀ ਕਿ ਉੱਥੇ ਨੌਜਵਾਨ ਕਿੰਨੀ ਕੁ ਹਾਜ਼ਰੀ ਲਵਾਉਂਦੇ ਆ। ਤਾਂ ਮੇਰੇ ਖਿਆਲ ਦੇ ਨਾਲ ਕੱਲ੍ਹ ਜੋ ਮੁਕਤਸਰ ਦੇ ਵਿੱਚ ਇੱਕ ਕਿਸਾਨ ਰੈਲੀ ਕੀਤੀ ਆ, ਜਿਹਦੇ ਵਿੱਚ ਡੱਲੇਵਾਲ ਸਾਹਿਬ ਖੁਦ ਆਏ ਆ, ਜਿਵੇਂ ਉਹਨਾਂ ਨੇ ਕਿਹਾ ਕਿ ਲੱਖਾ ਸਿਧਾਣਾ ਸਾਡਾ ਬੱਚਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਿਸਾਨਾਂ ਦੇ ਕੁਛ ਬਿਆਨ ਇਸ ਤਰ੍ਹਾਂ ਦੇ ਦੇਖਣ ਨੂੰ ਮਿਲ ਸਕਦੇ ਆ। ਕੁਛ ਨੇ ਬਿਆਨ ਦੇ ਦਿੱਤੇ ਆ, ਸੁਰਜੀਤ ਫੂਲ ਉਹਨਾਂ ਦੇ ਵਿੱਚੋਂ ਇੱਕ ਆ, ਰੁਲਦੂ ਸਿੰਘ ਜੀ ਇੱਕ ਆ। ਸੋ ਇਸ ਤਰ੍ਹਾਂ ਲੱਗਦਾ ਇਹੋ ਆ ਕਿ ਇਸ ਗੱਲ ਨੂੰ ਕਿਤੇ ਨਾ ਕਿਤੇ ਹੁਣ ਕਵਰ ਅਪ ਕੀਤਾ ਜਾਊਗਾ, ਪਰ ਸਹਿਜੇ ਸਹਿਜੇ ਹੌਲੀ ਹੌਲੀ। ਤਾਂ ਲੱਖਾ ਸਿਧਾਣਾ ਬਾਰੇ ਜਿਵੇਂ ਖੁੱਲ੍ਹ ਕੇ ਕਹਿ ਦਿੱਤਾ, ਤਾਂ ਦੀਪ ਸਿੱਧੂ ਬਾਰੇ ਡੱਲੇਵਾਲ ਨੇ ਕਿਹਾ ਕਿ ਵੇਖੋ ਜੀ ਉਹ ਪਹਿਲੇ ਦਿਨ ਤੋਂ ਸਾਡੇ ਨਾਲੋਂ ਲਹਿਦਾ ਚੱਲ ਰਿਹਾ, ਪਰ ਕੋਈ ਉਹਦੀ ਕਰੜੀ ਆਲੋਚਨਾ ਨਹੀਂ ਕੀਤੀ ਗਈ ਦੀਪ ਸਿੱਧੂ ਦੀ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੱਦ ਤੱਕ ਇਕੱਠੀਆਂ ਕਰ ਲਈਆਂ ਜਾਣਗੀਆਂ, ਸਮੇਟ ਲਿਆ ਜਾਏਗਾ ਇਹ ਖਿਲਾਰਾ। ਸੋ ਬਾਕੀ ਜੇ ਆਪਾਂ ਦੇਖੀਏ ਤਾਂ ਅਗਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੀ ਹੁਣ ਉਡੀਕ ਰਹੂਗੀ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਦਿੱਤੇ ਜਾਂਦੇ। ਔਰ ਖ਼ਾਸ ਤੌਰ 'ਤੇ ਜੇ ਆਪਾਂ ਦੇਖੀਏ ਤਾਂ ਜਿਹੜੀ ਹੁਣ ਇਹਨਾਂ ਦੀ 8-9 ਨੂੰ ਮੀਟਿੰਗ ਹੋਣ ਜਾ ਰਹੀ ਆ, ਉਹਦੇ ਵਿੱਚੋਂ ਕੀ ਐਕਸ਼ਨ ਪਲਾਨ ਨਿਕਲਦਾ ਉਹ ਦੇਖਣਾ ਦਿਲਚਸਪ ਰਹੇਗਾ। ਜੀ ਜੀ ਅਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ, ਲੱਗਦਾ ਇੱਦਾਂ ਆ ਵੀ ਪੰਜਾਬ ਨੂੰ ਹੁਣ ਝਟਕਿਆਂ ਦੀ ਆਦਤ ਲੈ ਲੈਣੀ ਚਾਹੀਦੀ ਹੈ ਜਾਂ ਪੈ ਵੀ ਗਈ ਹੋਵੇ। ਕੇਂਦਰ ਸਰਕਾਰ ਕਹਿੰਦੇ ਜੀ ਹੁਣ ਬਹੁਤ ਹੀ ਵੱਡਾ ਝਟਕਾ ਦੇਣ ਜਾ ਰਹੀ ਹੈ। ਹਾਂਜੀ ਹਾਂਜੀ, ਦੇਖੋ ਪਿਛਲੇ 2-3 ਦਿਨਾਂ ਦੇ ਵਿੱਚ ਨਾ ਕੁਛ ਅਹਿਮ ਖਬਰਾਂ ਜਿਹੜੀਆਂ ਉਹ ਮਿਸ ਹੋ ਗਈਆਂ, ਕਿਉਂਕਿ ਬਹੁਤ ਜ਼ਿਆਦਾ ਉੱਥੇ ਤੁਹਾਨੂੰ ਪਤਾ ਹੀ ਆ ਹੰਗਾਮਾ ਹੋਇਆ, ਸਦਨ ਦੇ ਵਿੱਚ ਸੈਸ਼ਨ ਚੱਲਦਾ ਸੀਗਾ। ਤਾਂ
ਕਈ ਵਾਰ ਕੀ ਹੁੰਦਾ ਕਿ ਜਦੋਂ ਇਸ ਤਰ੍ਹਾਂ ਵੱਡੀਆਂ ਖਬਰਾਂ ਹੁੰਦੀਆਂ ਜਾਂ ਕਹਿ ਲਓ ਕਿ ਜਦੋਂ ਨਗਾਰਿਆਂ ਦਾ ਬਹੁਤ ਜ਼ਿਆਦਾ ਸ਼ੋਰ ਹੁੰਦਾ ਤਾਂ ਤੂਤਨੀਆਂ ਦੀ ਆਵਾਜ਼ ਦਬ ਜਾਂਦੀ ਆ। ਜੀ ਦੋ ਅਹਿਮ ਖਬਰਾਂ ਆਈਆਂ ਨੇ ਪਿਛਲੇ 2-3 ਦਿਨਾਂ ਦੇ ਵਿੱਚ। ਇੱਕ ਤਾਂ ਇਹ ਆ ਕਿ FCI ਨੇ ਲਿਖ ਦਿੱਤਾ ਪੰਜਾਬ ਗੌਰਮੈਂਟ ਨੂੰ ਕਿ ਭਾਈ ਭਲਿਓ ਮਾਨਸੋ, ਜੇ ਤੁਹਾਂ 24,000 ਕਰੋੜ ਰੁਪਈਆ ਦਾ ਵਸੂਲ ਪਾਉਣਾ ਤਾਂ ਫਿਰ ਤੁਹਾਨੂੰ ਇੱਕ ਕੰਮ ਕਰਨਾ ਪੈਣਾ। ਛੋਟਾ ਜਿਹਾ ਕੰਮ ਆ, ਕੋਈ ਵੱਡਾ ਕੰਮ ਨਹੀਂ ਹੈ। ਮਤਲਬ ਕਿ ਤੁਹਾਨੂੰ ਲੈਂਡ ਰਿਕਾਰਡ ਜਿਹੜਾ ਵਾ ਉਹ ਅਪਲੋਡ ਕਰਨਾ ਪੈਣਾ ਹੈ। ਤਾਂ ਲੈਂਡ ਰਿਕਾਰਡ ਮਤਲਬ ਕਿ ਜਿਹਨੇ ਵੀ ਫਸਲ ਬੀਜੀ ਆ, ਜਿਹਨੇ ਗਾਂ ਜਾ ਕੇ ਵੇਚਣੀ ਆ, ਫਿਰ ਜਿਹਨੇ ਉਹ MSP ਹਾਸਲ ਕਰਨਾ ਜਿਹਦਾ ਰੌਲਾ ਹੈ ਇਸ ਟਾਈਮ, ਤਾਂ ਉਹਨੂੰ ਆਪਣਾ ਲੈਂਡ ਰਿਕਾਰਡ ਜਿਹੜਾ ਉਹ ਦੇਣਾ ਪਵੇਗਾ। ਜਦ ਕਿ ਪਹਿਲਾਂ ਤੱਕ ਜੇ ਆਪਾਂ ਦੇਖੀਏ ਇਹੋ ਜਿਹੀ ਕੋਈ ਵਿਵਸਥਾ ਨਹੀਂ, ਪਹਿਲਾਂ ਤੱਕ ਕੋਈ ਐਸੀ ਕੋਈ ਵਿਵਸਥਾ ਨਹੀਂ। ਹੁਣ ਤੱਕ ਵੀ ਆਪਾਂ ਜੇ ਕਹੀਏ ਤਾਂ ਅੱਜ ਤੱਕ ਸੁਣਿਆ ਹੀ ਨਹੀਂ ਸੀ ਗੱਲ। ਤਾਂ ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ। ਇੱਕ ਤਾਂ ਇਹ ਕਿਹਾ ਜਾ ਰਿਹਾ ਕਿ ਸਾਫ਼ ਤੌਰ 'ਤੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣਾ ਰੁਖ ਸਪਸ਼ਟ ਕਰ ਦਿੱਤਾ ਕਿ ਅਸੀਂ ਡਾਇਰੈਕਟ ਪੈਸੇ ਕਿਸਾਨਾਂ ਨੂੰ ਦੇਣੇ ਆ, ਨਾ ਕਿ ਆੜ੍ਹਤੀਆਂ ਨੂੰ। ਇਹ ਬਹੁਤ ਵੱਡਾ ਰੌਲਾ ਪੈਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਜੀ। ਔਰ ਜਿਹੜੇ ਆੜ੍ਹਤ ਫੈਡਰੇਸ਼ਨ ਵਾਲੇ ਆ, ਮਤਲਬ ਕਿ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਬਣੀ ਹੋਈ ਆ, ਉਹਨਾਂ ਦਾ ਸੁਣ ਰਿਹਾ ਸੀਗਾ ਮੈਂ ਇੱਕ ਥਾਂ 'ਤੇ ਭਾਸ਼ਣ। ਉਹ ਕਹਿ ਰਹੇ ਸੀਗੇ ਕਿ ਇਹ ਤਾਂ ਸਿਰਫ ਤੇ ਸਿਰਫ ਇਕੱਲੇ ਆੜ੍ਹਤੀਆਂ ਦਾ ਹਿੱਤ ਨੁਕਸਾਨਣ ਵਾਲੀ ਗੱਲ ਨਹੀਂ, ਬਲਕਿ ਇੱਕ ਪਾਟਕ ਪਾਉਣ ਵਾਲਾ ਵੀ ਯਤਨ ਆ ਸਰਕਾਰ ਵੱਲੋਂ। ਪਾਟਕ ਪਾਉਣ ਦਾ ਯਤਨ ਹੀ ਇਉਂ ਆ ਕਿ ਦੇਖੋ ਜਿਹੜੀ ਹੁਣ ਲੈਣਦਾਰੀ ਆ ਆੜ੍ਹਤੀਏ ਦੀ ਕਿਸੇ ਦੀ, ਕਿਸਾਨ ਨੂੰ ਡਾਇਰੈਕਟ ਪੇਮੈਂਟ ਹੋ ਜਾਂਦੀ, ਉਹਦੇ ਅਕਾਊਂਟ 'ਚ ਆ ਜਾਂਦੀ ਆ। ਪਹਿਲੀ ਗੱਲ ਤਾਂ ਉੱਥੇ ਇਹ ਆ ਕਿ ਜਿਹੜੇ ਕਿਸੇ ਬੈਂਕ ਦੇ ਉਹਨੇ ਪੈਸੇ ਦੇਣੇ ਹੋ ਸਕਦਾ ਉਹ ਕੱਟੇ ਜਾਣ। ਦੂਜੀ ਚੀਜ਼ ਇਹ ਆ ਕਿ ਜਿਹੜਾ ਆੜ੍ਹਤੀ ਆ, ਲੈਣਦਾਰ ਆ, ਜਿਹਨੇ ਉਹਨੂੰ 6 ਮਹੀਨੇ ਦਿੱਤੇ ਆ ਪੈਸੇ, ਤਾਂ ਉਹਦੀ ਵਸੂਲੀ ਕੌਣ ਕਰਵਾਊਗਾ? ਇੱਕ ਬਹੁਤ ਵੱਡਾ ਝੰਜਟ ਹੋ ਜਾਏਗਾ, ਬਹੁਤ ਵੱਡਾ ਰੌਲਾ ਰੱਪਾ ਹੋ ਜਾਏਗਾ। ਔਰ ਦੂਜੀ ਗੱਲ ਹੈ ਕਿ ਛੋਟੇ ਕਿਸਾਨ ਜਿਹੜੇ ਹੁੰਦੇ ਆ, 1.5 ਕਿੱਲੇ ਵਾਲਾ, 2 ਕਿੱਲੇ ਵਾਲਾ, 2.5 ਕਿੱਲੇ ਵਾਲਾ, ਉਹ ਤੇ ਵਿਚਾਰਾ ਫੜ ਕਰਕੇ ਕੰਮ ਚਲਾਉਂਦਾ ਹੈ। ਮਤਲਬ ਕਿ ਲੈ ਲਏ ਤੇ ਮੁੜ ਕੇ ਜਦੋਂ ਫਸਲ ਆ ਗਈ ਉਹ ਲਾ ਲਏ ਤੇ ਫਿਰ ਲੈਣ ਜੋਗਾ ਹੋ ਗਿਆ। ਬਸ ਆਹੀ ਉਹਦੀ ਜ਼ਿੰਦਗੀ ਦਾ ਸਰਕਲ ਆ। ਤਾਂ ਉਹ ਸਰਕਲ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋਏਗਾ। ਰਾਤ ਬਰਾਤੇ ਮੰਨ ਲਓ ਜੇ ਕਿਸੇ ਨੂੰ ਪੈਸੇ ਧੇਲੇ ਦੀ ਲੋੜ ਪੈ ਜਾਂਦੀ ਆ, ਕਦੋਂ ਕਿਹਦਾ ਬੂਹਾ ਖੜਕਾਏਗਾ? ਇਹ ਸਾਰੇ ਸਵਾਲ ਨੇ। ਅੱਗੇ ਵੇਖੋ ਹੁਣ ਕੀ ਬਣਦਾ। ਦੂਜਾ ਝਟਕਾ ਜਿਹੜਾ ਇਸ ਮਾਮਲੇ ਦੇ ਵਿੱਚ ਆ ਉਹ ਦਿੱਤਾ ਗਿਆ ਜਿਹੜੀਆਂ ਸਾਡੀਆਂ ਇੱਥੇ ਚੌਲ ਮਿੱਲਾਂ ਨੇ। ਚੌਲ ਮਿੱਲਾਂ ਵਾਲਾ ਮਸਲਾ ਜਿਹੜਾ ਉਹ ਕੁਛ ਇਉਂ ਆ ਕਿ ਇਹਨਾਂ ਨੇ 16 ਫਰਵਰੀ ਨੂੰ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ, ਕਿਉਂਕਿ ਆਲਮੋਸਟ ਇੱਥੇ ਝੋਨਾ ਜਿਹੜਾ ਆਪਣਾ ਪਿਛਲੇ ਸੈਸ਼ਨ ਦਾ ਸੀਗਾ, ਸੀਜ਼ਨ ਦਾ ਸੀਗਾ, ਉਹ ਆਇਆ ਤੇ ਉਹਦੀ ਮਿਲਿੰਗ ਜਿਹੜੀ ਆ 60-70% ਹੋ ਗਈ। ਤਾਂ ਵਿੱਚ ਹੁਣ ਇਹਨਾਂ ਨੇ ਫਾਨਾ ਕੀ ਫਸਾ ਦਿੱਤਾ। ਇਹ ਕਹਿੰਦੇ ਆ ਕਿ ਦੇਖੋ ਜੀ ਗੱਲ ਇਹ ਆ ਕਿ ਤੁਹਾਨੂੰ ਇਹ ਜਿਹੜਾ ਚੌਲ ਆ, ਮਤਲਬ ਕਿ ਜਿਹੜਾ ਪੰਜਾਬ ਦਾ ਚੌਲ ਆ ਜਿਹਦੀ ਛੜਾਈ ਹੋ ਰਹੀ ਆ, ਇਹਦੇ ਵਿੱਚ ਪ੍ਰੋਟੀਨ ਵਾਲਾ ਚੌਲ ਮਿਕਸ ਕਰਨਾ ਪਏਗਾ, ਕਿਉਂਕਿ ਅਸੀਂ ਗਾਹ ਦੇਣਾ ਹੁੰਦਾ ਬੱਚਿਆਂ ਨੂੰ ਮਿਡ ਡੇ ਮੀਲ ਦੇ ਵਿੱਚ। ਤੇ ਜਦ ਤੱਕ ਤੁਸੀਂ ਉਹ ਇਹਨਾਂ ਨੇ ਦੱਸਿਆ, ਮੇਰੇ ਖਿਆਲ ਦੇ ਨਾਲ ਮਾਤਰਾ ਵੀ ਦੱਸੀ ਆ ਕਿ ਕੁਆਂਟਲ ਦੇ ਪਿੱਛੇ 1 ਕਿਲੋ ਜਿਹੜਾ ਉਹ ਪ੍ਰੋਟੀਨ ਵਾਲਾ ਚਾਵਲ ਜਿਹੜਾ ਚੌਲ ਆ ਜਿਹੜਾ ਉਹ ਤੁਹਾਨੂੰ ਮਿਕਸ ਕਰਨਾ ਪਏਗਾ। ਅਦਰਵਾਈਜ਼ ਅਸੀਂ ਇਹ ਚੌਲ ਚੱਕਣਾ ਹੀ ਨਹੀਂ, ਜੋ ਮਰਜ਼ੀ ਕਰ ਲਓ, ਕਿਉਂਕਿ ਅਸੀਂ ਗਾਹ ਮਿਡ ਡੇ ਮੀਲ ਦੇ ਵਿੱਚ ਦੇਣਾ ਤਾਂ ਉੱਥੇ ਤੈਅ ਮਾਤਰਾ 'ਚ ਪ੍ਰੋਟੀਨ ਜਾਣਾ ਬੱਚਿਆਂ ਲਈ ਜ਼ਰੂਰੀ ਆ। ਆਹ ਹੁਣ ਇੱਕ ਨਵਾਂ ਸਿਆਪਾ ਪੈ ਗਿਆ ਤੇ ਚੌਲ ਮਿੱਲਾਂ ਵਿੱਚ ਕਹਿੰਦੇ ਕਿ ਮਿਲਿੰਗ ਬੰਦ ਹੋ ਗਈ ਹੈ, ਛੜਾਈ ਬੰਦ ਹੋ ਗਈ ਹੈ। ਉਹ ਕਹਿੰਦੇ ਕਿ ਅਸੀਂ ਹੁਣ ਖੜੇ ਪੈਰ ਪ੍ਰੋਟੀਨ ਵਾਲਾ ਚੌਲ ਲਿਆਈਏ ਕਿੱਥੋਂ? ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਜੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਕਣਕ ਦੇ ਸੀਜ਼ਨ 'ਚ ਜਾਂ ਝੋਨੇ ਦੇ ਸੀਜ਼ਨ 'ਚ ਇਹ ਇੱਕ ਬਹੁਤ ਵੱਡਾ ਅੜਿੱਕਾ ਪਏਗਾ। ਇੱਕ ਤਾਂ ਆੜ੍ਹਤੀਆਂ ਤੇ ਕਿਸਾਨਾਂ ਵਾਲਾ ਮਸਲਾ ਜਿਹੜਾ ਇਹ, ਔਰ ਦੂਸਰਾ ਆਹ ਨਾਲ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਚੌਲਾਂ ਵਾਲਾ ਵੀ ਕੰਮ ਹੈ ਜਿਹੜਾ ਉਹ ਵੀ ਬਹੁਤ ਗੁੰਝਲਦਾਰ ਬਣਾ ਦਿੱਤਾ ਗਿਆ। ਤਾਂ ਖੈਰ ਸੱਟ ਮਾਰਨ ਦਾ ਯਤਨ ਕੀਤਾ ਜਾ ਰਿਹਾ, ਟਾਈਮ ਤੇ ਜੋ ਵੀ ਮੌਕਾ ਬਣਦਾ ਹੈ ਸੱਟ ਮਾਰੀ ਜਾ ਰਹੀ ਹੈ। ਮੇਰੇ ਖਿਆਲ ਦੇ ਨਾਲ ਸਦਨ ਦੇ ਵਿੱਚ ਹਾਲੇ ਵੀ ਚਲੋ ਜਿੰਨੇ 2-3 ਦਿਨ ਬਕਾਇਆ ਕੰਮ ਦੇ ਹੈਗੇ ਆ, ਉੱਥੇ ਇਹਦੀ ਇੱਕ ਵਿਆਪਕ ਚਰਚਾ, ਇੱਕ ਵੱਡੇ ਪੱਧਰ ਤੇ ਚਰਚਾ ਕਰ ਲੈਣੀ ਚਾਹੀਦੀ ਆ ਕਿ ਕੀਤਾ ਕੀ ਜਾਵੇ। ਇਹ ਤਾਂ ਆਪਸ ਦੇ ਵਿੱਚ ਛਿੱਤਰੀ ਦਾਲ ਵੰਡੀ ਜਾਂਦੇ, ਇਹਨਾਂ ਨੂੰ ਤਾਂ ਫੁਰਸਤ ਨਹੀਂ ਹੈਗੀ ਇੱਕ ਦੂਜੇ ਨੂੰ। ਉੱਥੇ ਕੱਲ 2 ਜਣੇ ਇੱਕ ਦੂਜੇ ਨੂੰ ਸਾਲਾ ਤੱਕ ਕਹੀ ਜਾਂਦੇ ਸੀਗੇ। ਇਹਨਾਂ ਨੂੰ ਆਪਣੀ ਅਕਲ ਨੂੰ ਹੱਥ ਮਾਰ ਕੇ ਇਹ ਜਿਹੜੇ ਬਹੁਤ ਗੰਭੀਰ ਮੁੱਦੇ ਆ ਜਿਨ੍ਹਾਂ ਦੇ ਨਾਲ ਸਾਡੀ ਇਕੋਨਮੀ ਵੱਜੀ ਹੋਈ ਆ, ਇਹਨਾਂ ਤੇ ਇੱਕ ਲਗਾਤਾਰ ਚਰਚਾ ਕਰ ਲੈਣੀ ਚਾਹੀਦੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਕੀ ਜਾ ਰਿਹਾ ਵਾ। ਜੀ ਇਹ ਬਹੁਤ ਚਿੰਤਾਜਨਕ ਜਿਹੜੇ ਇਹ ਵਿਸ਼ੇ ਹੈਗੇ ਨੇ, ਤੇ ਵਾਕਿਆ ਹੀ ਸੰਜੀਦਗੀ ਘੱਟ ਜਿਹੜੀ ਝਲਕ ਰਹੀ ਆ।
ਹੁਣ ਆ ਫਾਰਮ ਬਿੱਲਾਂ ਨੂੰ ਜਿਹੜਾ ਰੱਦ ਕਰਾਉਣ ਦੇ ਲਈ 100 ਦਿਨ ਤੋਂ ਵੱਧ ਹੋ ਗਏ ਉੱਥੇ ਕਿਸਾਨਾਂ ਨੂੰ ਜਿਹੜਾ ਉਹ ਬੈਠਿਆਂ ਨੂੰ, ਤੇ ਜਦੋਂ ਇਹ ਕੁਛ ਹੋ ਗਿਆ ਤਾਂ ਫਿਰ ਕਿੱਥੇ ਕਿੱਥੇ ਜਾ ਕੇ ਵਿਚਾਰੇ ਕਿਸਾਨ ਜਿਹੜੇ ਉਹ ਬੈਠਣਗੇ। ਸੋ ਰੀੜ੍ਹ ਦੀ ਹੱਟੀ ਤਾਂ ਇਹਨਾਂ ਨੇ ਜਿਹੜੀ ਉਹ ਤੋੜਨ ਦੇ ਪੂਰੇ ਹੀ ਜਿਹੜੇ ਕੰਮ ਚੱਲ ਰਹੇ ਆ। ਅਗਲੀ ਮਿੰਟੋ ਜੀ ਗੱਲ ਕਰ ਲਈਏ, ਪੰਜਾਬ ਦੇ ਸਿਰ ਕਹਿੰਦੇ ਕਰਜ਼ੇ ਦੀ ਪੰਡ ਨੇ, ਹੁਣ ਪੰਜਾਬ ਦੀ ਰੀੜ੍ਹ ਦੀ ਹੱਡੀ ਕਰਤੀ ਵਿੰਗੀ। ਹਾਂਜੀ ਦੇਖੋ, ਇਹ ਵੀ ਹੁਣ ਮੁੱਦਾ ਜਿਹੜਾ ਉੱਠਿਆ, ਵੈਸੇ ਨਾ ਬੜਾ ਰੋਣ ਆਉਂਦਾ ਆ ਕਿ ਲਗਾਤਾਰ 30-35 ਸਾਲ ਤੋਂ ਜੋ ਪੰਜਾਬ ਨਾਲ ਹੋ ਰਿਹਾ ਜੀ, ਔਰ ਉਹ ਮੁੱਕ ਨਹੀਂ ਰਿਹਾ, ਅਮੁੱਕ ਸਿਲਸਿਲਾ ਦਾ ਜੀ, ਅਮੁੱਕ ਸਿਲਸਿਲਾ ਕਿ ਸਾਨੂੰ ਕੋਈ ਐਸਾ ਲੀਡਰ ਹੀ ਨਹੀਂ ਮਿਲਿਆ ਜੋ ਸਾਡੀ ਇਕੋਨਮੀ ਦਾ ਮਾਡਲ ਬਦਲ ਸਕਦਾ, ਜੋ ਸਾਡੇ ਖਰਚਿਆਂ ਨੂੰ ਕੰਟਰੋਲ ਕਰ ਸਕਦਾ। ਮਤਲਬ ਕਿ ਸਾਡੀ 3 ਕਰੋੜ ਵਸੋਂ ਦੇ ਵਿੱਚੋਂ ਇੱਕ ਬੰਦਾ ਵੀ ਇਹੋ ਜਿਹਾ ਨਹੀਂ ਲੱਭਾ ਸਾਨੂੰ ਜੋ ਵਿਜ਼ਨਰੀ ਹੋਵੇ, ਇਮਾਨਦਾਰ ਹੋਵੇ, ਪੰਜਾਬ ਦਾ ਸਮਰਪਿਤ ਪੁੱਤਰ ਹੋਵੇ। ਇੱਕ ਬਹੁਤ ਮੈਂ ਕਹੂੰਗਾ ਕਿ ਕ੍ਰਾਈਸਿਸ ਹੈ ਇਸ ਟਾਈਮ ਕਿ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ। ਹਾਂ, ਸਮਾਜਿਕ ਹੋਲਾਂ ਦੇ ਵਿੱਚ ਤਾਂ ਸਾਨੂੰ ਲੀਡਰ ਮਿਲਣੇ ਸਟਾਰਟ ਹੋ ਗਏ, ਉਹਦੇ 'ਚ ਨੌਜਵਾਨ ਵੀ ਹੋਣ ਚਾਹੇ ਬਜ਼ੁਰਗ ਵੀ ਹੋਣ, ਆਰਥਿਕ ਲੜਾਈਆਂ 'ਚ ਵੀ ਹੋ ਗਿਆ, ਪਰ ਸਾਡੇ ਕੋਲ ਸਿਆਸੀ ਲੜਾਈ ਦੇ ਵਿੱਚ ਬਦਲਵੀਂ ਲੀਡਰਸ਼ਿਪ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਹੈਗਾ। ਇਹ ਸੱਚ ਆ ਔਰ ਕੰਧ ਤੇ ਲਿਖਿਆ ਸੱਚ ਆ। ਤਾਂ ਇਹਦਾ ਹੁਣ ਖਮਿਆਜ਼ਾ ਜਿਹੜਾ ਪੰਜਾਬ ਨੇ ਭੁਗਤਣਾ ਹੀ ਆ, ਕਿਉਂਕਿ ਜਦੋਂ 5 ਸਾਲ ਲਈ ਸਰਕਾਰ ਬਣਦੀ ਆ ਤਾਂ ਇੱਕ ਤਾਂ ਉਹ ਹੁੰਦਾ ਕਿ ਵਸੀਲਿਆਂ ਦੀ ਲੁੱਟ ਕਿਸ ਤਰ੍ਹਾਂ ਕਰਨੀ ਉਹਦਾ ਲਾਇਸੈਂਸ ਮਿਲ ਗਿਆ। 5 ਸਾਲ ਫੱਕੀਆਂ ਡਾਓ, ਕਿੱਲੀ ਨੱਪੀ ਚੱਲੋ, ਉਸ ਤੋਂ ਬਾਅਦ ਥੋੜ੍ਹਾ ਜਿਹਾ ਜਨਤਾ 'ਚ ਵੰਡੋ, ਜਨਤਾ ਨੂੰ ਖੁਸ਼ ਕਰੋ, ਫਿਰ ਦੁਬਾਰਾ ਵੋਟਾਂ ਲੈ ਲਓ। ਜੇ ਹਾਰ ਗਏ ਤਾਂ ਕੋਈ ਗੱਲ ਨਹੀਂ, ਪਾਸੇ ਬਹਿ ਕੇ ਫਿਰ ਸਕੀਮ ਬਣਾਓ, ਫਿਰ ਜੁਗਤ ਲੜਾਓ ਕਿ ਦੁਬਾਰਾ ਕਿਵੇਂ ਹੋਣਾ। ਤਾਂ ਉਸ ਸੂਰਤ ਦੇ ਵਿੱਚ ਪੰਜਾਬ ਦਾ ਭਲਾ ਹੋਊਗਾ ਕਿਸ ਤਰ੍ਹਾਂ, ਜਦੋਂ ਤੁਸੀਂ ਸੋਚਣਾ ਹੀ ਨਹੀਂ। ਸੋਚਣੀ ਇਹ ਆ ਕਿ 5 ਸਾਲ ਅਸੀਂ ਟਾਈਮ ਪਾਸ ਕਿਸ ਤਰ੍ਹਾਂ ਕਰਨਾ, ਅਸੀਂ ਜੇਬਾਂ ਕਿਸ ਤਰ੍ਹਾਂ ਭਰਨੀਆਂ, ਮਲਾਈਆਂ ਕਿਸ ਤਰ੍ਹਾਂ ਚੱਟਣੀਆਂ, ਤੇ ਦੂਸਰੇ ਨੇ ਇਹ ਜੁਗਤ ਲੜਾਉਣੀ ਆ ਕਿ ਇਹਨੂੰ ਧੱਕਾ ਮਾਰ ਕੇ, ਧੱਫਾ ਮਾਰ ਕੇ ਕੁਰਸੀ ਤੋਂ ਪਾਸੇ ਡੇਗਾ ਤੇ ਆਪ ਉਹਦੇ ਤੇ ਬੈਠ ਜਾਵਾਂ, ਤਾਂ ਫਿਰ ਇਹ ਮਾਹੌਲ ਜਿਹੜਾ ਉਹ ਇਸੇ ਤਰ੍ਹਾਂ ਹੀ ਚੱਲੇਗਾ। ਖੈਰ ਦੇਖੋ, ਗੱਲ ਇਹ ਆ ਕਿ ਕੈਗ ਦੀ ਰਿਪੋਰਟ ਆਈ ਆ ਹੁਣ, ਜਿੱਦਾਂ ਸੁਨੀਲ ਜਾਖੜ ਬੋਲੇ ਆ ਉਦੋਂ 31,000 ਕਰੋੜ ਦਾ ਰੌਲਾ ਪਾ ਲਿਆ। 31,000 ਕਰੋੜ ਪਹਿਲਾਂ ਘਪਲਾ ਕਹਿੰਦੇ ਸੀ, ਫਿਰ ਕਹਿੰਦੇ ਜੀ ਕਿ ਕਾਲੀ ਜਿਹੜੇ ਉਹ 13,000 ਕਰੋੜ ਦੇ ਕਰਜ਼ੇ ਨੂੰ ਸੈਟਲਮੈਂਟ ਕਰਾ ਕੇ 31,000 ਕਰੋੜ ਬਣਾ ਕੇ। ਬੰਦਾ ਪੁੱਛੇ ਯਾਰ ਤੁਹਾਡੇ ਕੋਲ ਸਾਰੀ ਪਾਵਰ ਆ, ਤੁਸੀਂ ਦੱਸੋ ਸਾਰਾ ਕੁਛ। ਤੇ ਜਿਹੜਾ ਕੋਈ ਹੇਰਾਫੇਰੀ ਕਰਕੇ ਗਿਆ, ਚਾਹੇ ਆਦੇਸ਼ ਪ੍ਰਤਾਪ ਕੈਰੋਂ ਹੈ, ਚਾਹੇ ਉਹ ਮਤਲਬ ਕਿ ਬਾਦਲ ਪਰਿਵਾਰ ਦਾ ਦਾਮਾਦ ਹੈ, ਤੇ ਚਾਹੇ ਬਾਦਲ ਪਰਿਵਾਰ ਦਾ ਕੋਈ ਸਾਲਾ ਹੈ, ਚਾਹੇ ਬਾਦਲ ਪਰਿਵਾਰ ਖੁਦ ਫੜ ਕੇ ਅੰਦਰ ਕਰ ਦਿਓ, ਕੀ ਫਰਕ ਪੈਂਦਾ। ਕਿਹੜਾ ਸਾਡੇ ਕੋਲ ਦਾਲ ਹੈ ਨਹੀਂ ਜਿਹੜੀ ਜੇਲ੍ਹ 'ਚ ਖਵਾਈ ਨਹੀਂ ਜਾਂਦੀ। ਭਾਈ ਕਰੋ ਤੇ ਸਹੀ, ਇੱਦਾਂ ਰੌਲਾ ਪਾ ਦਿੰਦੇ। ਪਰ ਕੈਗ ਦੀ ਰਿਪੋਰਟ ਨੇ ਸਾਰੇ ਜਿਹੜੇ ਆ ਉਹ ਇਹਨਾਂ ਦੇ ਦਾਅਵੇ ਜਾਂ ਕਹਿ ਲਓ ਦਮਦਸੇ ਆ ਜਿਹੜੇ ਉਹਨਾਂ ਦੀ ਪੋਲ ਖੋਲ ਦਿੱਤੀ ਆ। ਦੇਖੋ, ਕੱਲ ਮਜੀਠੀਆ ਨੇ ਵੀ ਗੱਲ ਕਹੀ ਆ, ਉਹਨੇ ਆਖਿਆ ਗੱਲ ਕਰਜ਼ੇ ਦੀ ਕਰੋ। ਤੁਸੀਂ ਕਹਿੰਦੇ ਸੀ 4 ਸਾਲਾਂ 'ਚ ਅਸੀਂ ਸਰਪਲਸ ਕਰ ਦਿਆਂਗੇ ਬਜਟ, ਤੁਸੀਂ ਕਿਹਾ ਕਿ ਨਹੀਂ, ਘਾਟੇ ਵਾਲਾ ਕੋਈ ਬਜਟ ਹੀ ਨਹੀਂ ਪੇਸ਼ ਹੋਏਗਾ ਜਾਖੜ ਸਾਹਿਬ। ਤੇ ਇਹ ਦੱਸੋ ਕੈਗ ਦੀ ਰਿਪੋਰਟ ਕੀ ਕਹਿੰਦੀ ਆ? ਵਾਕਿਆ ਉਹ ਹੈਰਾਨ ਕਰਦੀ ਆ। ਜੇ ਤੁਸੀਂ ਦੇਖੋਗੇ ਤਾਂ ਇੱਕ ਅੰਦਾਜ਼ਾ ਜਿਹੜਾ ਲਾਇਆ ਗਿਆ ਕਿ ਪੰਜਾਬ ਦਾ ਆਉਣ ਵਾਲਾ ਕਰਜ਼ਾ ਜਿਹੜਾ 5 ਸਾਲਾਂ 'ਚ ਉਹ 3,73,988 ਕਰੋੜ ਹੋ ਜਾਏਗਾ। ਸੋਚ ਕੇ ਦੇਖੋ, ਇੱਕ ਛੋਟੀ ਜਿਹੀ ਸਟੇਟ ਆ ਜਿਹਦੇ ਕੋਲ ਖੇਤੀ ਤੋਂ ਇਲਾਵਾ ਹੋਰ ਕੋਈ ਬਦਲਵਾਂ ਇਕੋਨਮੀ ਦਾ ਮਾਡਲ ਹੀ ਹੈ ਨਹੀਂ, ਜੇ ਥੋੜਾ ਬਹੁਤਾ ਉਦਯੋਗ ਨੂੰ ਛੱਡ ਦਈਏ ਤਾਂ ਉਹਦੇ ਤੇ ਕਿੰਨਾ ਕਰਜ਼ਾ? ਆਲਮੋਸਟ 4.25 ਲੱਖ ਕਰੋੜ। ਤਾਂ ਕਰੂਗਾ ਕੀ ਇਹ 5 ਸਾਲਾਂ ਦੇ ਵਿੱਚ? ਉਹਦੀ ਵਿਆਜ ਕਿੰਨੀ ਜਾਏਗੀ? ਜਿਹੜਾ ਬਜਟ ਦਾ ਘਾਟਾ ਹੋਊਗਾ ਉਹ ਮੇਟਿਆ ਕਿੱਦਾਂ ਜਾਊਗਾ? ਇਹ ਚੀਜ਼ਾਂ ਇਕਨੋਮਿਸਟ ਕਿਸੇ ਨੂੰ ਪੁੱਛੋਗੇ ਤਾਂ ਮੱਥੇ ਤੇ ਹੱਥ ਮਾਰੇਗਾ ਕਿ ਤੁਸੀਂ ਜਾ ਕਿੱਧਰ ਰਹੇ ਹੋ ਯਾਰ, ਤੁਹਾਡੀ ਡਾਇਰੈਕਸ਼ਨ ਕਿੱਧਰ ਨੂੰ ਹੈ। ਸੋ ਖੈਰ, ਇਹ ਜੇ ਆਪਾਂ ਦੇਖੀਏ ਤਾਂ 31 ਮਾਰਚ 2019 ਦੇ ਜਿਹੜੇ ਸੀਗੇ, ਆਪਾਂ ਟੋਟਲ ਦੇਖੀਏ ਘਾਟੇ, ਤਾਂ ਉਹਦਾ ਕਰਜ਼ਾ ਜਿਹੜਾ ਸੀਗਾ ਉਹ 1,79,130 ਕਰੋੜ ਸੀ। ਤਾਂ ਇਹਦੇ ਨਾਲ ਉਹ ਦੁੱਗਣਾ ਹੋ ਜਾਏਗਾ ਆਉਣ ਵਾਲੇ ਅਪਕਮਿੰਗ 5 ਸਾਲਾਂ ਦੇ ਵਿੱਚ। ਇਹਦਾ ਮਤਲਬ ਹੈ ਕਿ ਸਰਕਾਰ ਕੋਈ ਵੀ ਹੋਵੇ ਉਹਨੇ ਕਰਜ਼ਾ ਘਟਾਉਣ ਦਾ ਯਤਨ ਨਹੀਂ ਕੀਤਾ। ਤੇ ਜੇ ਤੁਸੀਂ ਪਿਛਲੇ 10 ਸਾਲਾਂ ਨੂੰ ਝਾਤ ਮਾਰੋ, ਤਾਂ ਇਹ ਕਰਜ਼ੇ ਦੀ ਪੰਡ ਜਿਹੜੀ ਆ ਉਹ ਚੌਗਣੀ ਹੋਈ ਆ। ਮਤਲਬ ਕਿ ਘਟਿਆ ਨਹੀਂ ਹੈ, ਜਾਂ ਇਹ ਨਹੀਂ ਹੈ ਕਿ ਉਹਨੂੰ ਰੋਕ ਲਿਆ ਗਿਆ। ਕਰਜ਼ਾ ਘਟਾਉਣਾ ਬਹੁਤ ਔਖਾ ਕੰਮ ਹੁੰਦਾ ਹੈ। 10,000 ਕਰੋੜ ਵੀ ਜੇ ਘਟਾਉਣਾ ਤਾਂ ਬਹੁਤ ਅੱਡੀ ਚੋਟੀ ਵਾਲਾ ਜ਼ੋਰ ਲੱਗ ਜਾਂਦਾ। ਪਰ ਇੱਕ ਥਾਂ ਤੇ ਖੜਾ ਹੀ ਲਓ ਤੁਸੀਂ, ਉਹ ਵੀ ਨਹੀਂ ਹੋਇਆ। ਇਹ ਕਹਿੰਦੇ ਸੀ 4 ਸਾਲਾਂ 'ਚ ਅਸੀਂ ਬਜਟ ਸਰਪਲਸ ਕਰ ਲਵਾਂਗੇ। ਤੇ ਤੁਸੀਂ ਅੰਦਾਜ਼ਾ ਲਾ ਲਓ, ਜਦੋਂ ਇਹ ਗਏ ਨੇ ਅਕਾਲੀ, ਉਦੋਂ ਇਹ ਬੋਝ ਜਿਹੜਾ ਸੀਗਾ ਕਰਜ਼ੇ ਵਾਲਾ ਉਹ ਹੈਗਾ ਸੀ 1,53,773 ਕਰੋੜ ਦਾ। ਤਾਂ ਇਹ ਹੁਣ ਵੇਖ ਲਓ ਕਿ ਗਾਂਹ ਕਿਵੇਂ ਚੱਲਿਆ ਕੰਮ।
1.5 ਲੱਖ ਕਰੋੜ ਤੋਂ ਆਉਣ ਵਾਲੇ ਸਮੇਂ ਦੇ ਵਿੱਚ 3.25 ਲੱਖ ਕਰੋੜ। ਸੋ ਇਹਦੇ ਵਾਸਤੇ ਹੁਣ ਦੇਖੋ ਬਹੁਤ ਕੁਝ ਕਰਨ ਦੀ ਜ਼ਰੂਰਤ ਆ। ਜਨਤਾ ਨੂੰ ਵੀ ਹਿੰਮਤ ਮਾਰਨੀ ਪਊਗੀ, ਅੱਛੇ ਲੀਡਰ ਜਿਹੜੇ ਆ ਉਹ ਅੱਗੇ ਆ ਕੇ ਉਹ ਵੀ ਹਿੰਮਤ ਮਾਰਨ, ਤਦੇ ਕੁਛ ਬਣੂਗਾ। ਸਾਨੂੰ ਦੇਖੋ ਖੇਤੀ ਤੋਂ ਇਲਾਵਾ ਜੋ ਅਸੀਂ ਹਮੇਸ਼ਾ ਪਿੱਟਦੇ ਹਾਂ ਕਿ ਇੱਧਰ ਸੋਚਣਾ ਪਵੇਗਾ ਕਿ ਅਸੀਂ ਖੇਤੀ ਦੇ ਵਿੱਚੋਂ ਹੋਰ ਲਾਹੇਵੰਦੀ ਕਿਵੇਂ ਹਾਸਲ ਕਰ ਸਕਦੇ ਹਾਂ, ਦੇਖਣਾ ਪਏਗਾ। ਔਰ ਇਸ ਤੋਂ ਇਲਾਵਾ ਸਾਨੂੰ ਆਪਣਾ ਇਕੋਨਮੀ ਦਾ ਮਾਡਲ ਜਿਹੜਾ ਨਵੇਂ ਸਿਰੇ ਤੋਂ ਰਿਵਿਊ ਕਰਨਾ ਪਏਗਾ ਕਿ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਜਿੰਨੇ ਕੁ ਥੋੜ੍ਹੇ ਬਹੁਤੇ ਵਸੀਲੇ ਹੈਗੇ ਆ ਉਹ ਹੀਲੇ ਕਰਕੇ ਲੁੱਟ ਖਸੁੱਟ ਲੈਂਦੇ ਆ। ਸੋ ਇੱਧਰ ਜ਼ਰੂਰ ਗੌਰ ਕਰਨ ਦੀ ਜ਼ਰੂਰਤ ਹੈ, ਨਹੀਂ ਤਾਂ ਕੰਮ ਬਹੁਤ ਜ਼ਿਆਦਾ ਖਰਾਬ ਹੋ ਜਾਏਗਾ, ਕਿਉਂਕਿ ਵਿਆਜ ਮੋੜਨ ਵਾਸਤੇ ਇਹਨਾਂ ਨੂੰ ਕਰਜ਼ਾ ਲੈਣਾ ਪੈਂਦਾ। ਮਾਲੀਆ ਜਿੰਨਾ ਕੋਈ ਇਕੱਤਰ ਹੁੰਦਾ ਉਸ ਤੋਂ ਵੱਧ ਖਰਚਾ ਹੈ। ਸਭ ਕੁਝ ਸਾਡਾ ਗਹਿਣੇ ਪੈ ਗਿਆ, ਜੇਲ੍ਹ ਖਾਨੇ, ਪਾਗਲ ਖਾਨੇ, ਪਤਾ ਨਹੀਂ ਕੀ ਹੁਣ ਤਾਂ ਜਿਵੇਂ ਕਹਿੰਦੇ ਨਾ ਕਿ ਖਾਨੇ ਹੀ ਖਰਾਬ ਹੋਣ ਵਾਲੀ ਗੱਲ ਹੋ ਗਈ ਆ। ਜਾਗਣਾ ਪਏਗਾ। ਇਹ ਚੀਜ਼ਾਂ ਇਹ ਨਹੀਂ ਹੈ ਕਿ ਪੰਜਾਬੀ ਕਹੇ ਕਿ ਸਾਨੂੰ ਕੀ ਹੈ, ਕਰਜ਼ਾ ਤਾਂ ਸਰਕਾਰ ਨੇ ਲਾਉਣਾ, ਨਹੀਂ। ਸਰਕਾਰ ਨੇ ਤਾਂ 5 ਸਾਲ ਨਜ਼ਾਰੇ ਲੈ ਕੇ ਐਸ਼ੋ ਇਸ਼ਰਤ ਹੋ ਕੇ ਚੱਲ ਚੱਲਣਾ ਉਹਨਾਂ ਨੇ, ਤਾਂ ਤੁਸੀਂ ਉਹ ਹੀ ਇਹਨੂੰ ਪੇ ਕਰਨਾ ਔਖੇ ਸੌਖੇ ਹੋ ਕੇ। ਬਿਲਕੁਲ, ਪੁਸ਼ਤਾਂ ਦਰ ਪੁਸ਼ਤਾਂ ਕਰਜ਼ਾਈ ਕਰੀ ਜਾ ਰਹੇ ਨੇ। ਇਹ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਬਣਨਾ ਕੀ ਆ। ਅੱਜ ਦੀਆਂ ਮਿੰਟੂ ਜੀ ਖਬਰਾਂ ਕੁਛ ਇੱਦਾਂ ਦੀਆਂ ਹੀ ਆ ਵੀ ਵਾਕਿਆ ਹੀ ਪੂਰੀ ਦੇ ਪੂਰੇ ਸਰੀਰ ਨੂੰ ਹਿਲਾਉਣ ਵਾਲੀਆਂ ਆ। ਸੂਬੇ ਦੇ ਵਿੱਚ ਰੇਤ ਦੀਆਂ ਮਾਈਨਿੰਗ ਰੋਕਣ ਦੇ ਲਈ ਹੁਣ ਈਡੀ ਨੂੰ ਪ੍ਰਵਾਨਗੀ, ਕੋਈ ਠੱਲ ਪੈ ਸਕੂਗੀ ਜਾਂ ਬਸ ਇਹ ਖਾਨਾ ਪੂਰਤੀਆਂ ਹੀ ਆ? ਦੇਖੋ ਇਹ ਚੀਜ਼ਾਂ ਤੇ ਬਹੁਤ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਨਾ। ਰਾਜ ਕਰਨਵੀਰ ਸਿੰਘ ਜੀ ਜਦੋਂ ਤੁਸੀਂ ਸੱਤਾ ਸੰਭਾਲੀ ਆ, ਤੁਹਾਡੇ 3-4 ਵੱਡੇ ਉਸ ਵੇਲੇ ਮੁੱਦੇ ਸੀਗੇ ਜਦ ਤੁਸੀਂ ਆਪੋਜੀਸ਼ਨ ਦੇ ਵਿੱਚ ਸੀਗੇ। ਪਹਿਲਾ ਬੇਅਦਬੀ ਦਾ, ਦੂਸਰਾ ਡਰੱਗ ਦਾ, ਤੀਸਰਾ ਬੇਰੁਜ਼ਗਾਰੀ ਦਾ, ਔਰ ਚੌਥਾ ਕਿਹੜਾ ਸੀਗਾ? ਮਾਫੀਆ ਦਾ। ਮਾਫੀਆ ਕਿਹੜਾ? ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਔਰ ਸਭ ਤੋਂ ਜ਼ਿਆਦਾ ਵੱਡਾ ਸੈਂਡ ਮਾਫੀਆ। ਤੁਸੀਂ ਮੈਨੂੰ ਦੱਸੋ, ਤੁਸੀਂ ਬਾਹਰ ਬੈਠੇ ਹੋ, ਨਿਊਟਰਲ ਅੱਖ ਤੋਂ ਦੇਖਦੇ ਹੋ, ਇਕੋਨਮੀ ਬਾਰੇ ਵੀ ਤੁਹਾਡੀ ਜਾਣਕਾਰੀ ਹੁੰਦੀ ਹੈ NRI ਦੀ, ਕਿਉਂਕਿ ਇਕੋਨਮੀ ਨਾਲ ਵਾਸਤਾ ਤੁਸੀਂ ਪੂੰਜੀਵਾਦੀ ਦੇਸ਼ਾਂ ਦੇ ਵਿੱਚੋਂ। ਤਾਂ ਤੁਸੀਂ ਦੱਸੋ ਕਿ 4 ਸਾਲਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ? ਕੁਛ ਕੀਤਾ? ਕੋਈ ਇਕੋਨਮੀ ਨੂੰ ਅੱਗੇ ਤੋਰਨ ਵਾਸਤੇ ਕੋਈ ਐਕਸ਼ਨ ਪਲਾਨ ਲਿਆਂਦਾ ਹੋਵੇ? ਕੋਈ ਇਹਨਾਂ ਨੇ ਇੱਕ ਐਸੀ ਕਮੇਟੀ ਮਾਰਾਂ ਦੀ ਬਣਾਈ ਹੋਵੇ ਜਿਹਦੀਆਂ ਸਿਫਾਰਸ਼ਾਂ ਜਿਹੜੀਆਂ ਉਹ ਲਾਗੂ ਕੀਤੀਆਂ ਹੋਣ? ਕੁਛ ਨਹੀਂ ਹੋਇਆ, ਕੱਖ ਨਹੀਂ ਹੋਇਆ। ਹੁਣ ਅਖੀਰਲੇ ਸਾਲ ਕਹਿੰਦੇ ਕਿ ED ਬਣਾ ਦਿਆਂਗੇ, ਜਿੱਦਾਂ ਇਨਫੋਰਸਮੈਂਟ ਡਾਇਰੈਕਟੋਰੇਟ ਹੁੰਦਾ। ਤਾਂ ਉਹਦਾ ਕੀ ਆ, ਕੀ ਲਾਹਾ ਕੀ ਆ? ਹੁਣ ਤੁਸੀਂ ਆਖਰੀ ਸਾਲ ਦੇ ਵਿੱਚ ਹੋਰ 6 ਮਹੀਨਿਆਂ ਨੂੰ ਤੇ ਸਭ ਕੁਝ ਇੱਥੇ ਠੱਪ ਹੋ ਜਾਣਾ ਜੀ। 6 ਮਹੀਨਿਆਂ 'ਚ ਕਰੋਗੇ ਕੀ? ਕਿਉਂਕਿ ਸਭ ਕੁਝ ਤੁਹਾਨੂੰ ਪਤਾ, ਸਭ ਕੁਝ ਤੁਸੀਂ ਖਾ ਲਿਆ। ਤੁਹਾਡਾ ਰਾਜਸਥਾਨ 'ਚੋਂ ਆਇਆ, ਤੁਹਾਡੀ ਕੌਮੀ ਲੀਡਰਸ਼ਿਪ ਦਾ ਘੱਲਿਆ ਬੰਦਾ ਸਾਰੇ ਕਾਰੋਬਾਰ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਲਾਵੇ 'ਚ ਲੈ ਕੇ ਕਰਦਾ ਰਿਹਾ। ਤੁਹਾਡੇ ਆਪਣੇ ਵਿਧਾਇਕ ਤੱਕ ਪਿੱਟਦੇ ਰਹੇ ਕਿ ਖਾ ਗਏ ਯਾਰ, ਨਾ ਆਪਣਾ ਲੱਗਣਾ ਜੇ, ਜੁੱਤੀਆਂ ਆਪਾਂ ਨੂੰ ਵੱਜਣੀਆਂ ਜੇ, ਮਾਲ ਸਾਰਾ ਲੁੱਟਿਆ ਜਾ ਰਿਹਾ। ਆ ਵੀਡੀਓ ਮੇਰੇ ਮੋਬਾਈਲ ਦੇ ਵਿੱਚ ਇੱਕ ਉਹਦਾ ਪਤਾ ਕੀ ਆ ਕਿ ਜ਼ਿਕਰ ਨਹੀਂ ਕਰ ਸਕਦੇ ਆਪਾਂ ਕਿਉਂਕਿ ਉਹਦੀ ਆਵਾਜ਼ ਰਿਕਾਰਡ ਹੋਈ। ਉਹ ਮੁੰਡਾ ਡਰਾਈਵਰ ਹੈ ਖੁਦ ਟਿੱਪਰ ਦਾ, ਉਹਨੇ ਵਿਖਾਇਆ ਮੈਨੂੰ ਕਿ ਦਰਿਆ ਸਾਰਾ ਲੈ ਗਏ ਉੱਥੇ ਰੋਪੜ ਏਰੀਏ ਦੇ ਵਿੱਚ, ਦਰਿਆ ਪੁੱਟ ਦਿੱਤਾ। ਉਹ ਹੈਰਾਨਗੀ ਹੁੰਦੀ ਹੁਣ ਜੇ ਉਹ ਵੀਡੀਓ ਪਬਲਿਕ ਕਰਦੀ ਉਹਦੀ ਜਾਨ ਨੂੰ ਖਤਰਾ ਹੋ ਜਾਣਾ, ਕਿਉਂਕਿ ਉਹਨੇ ਇਸੇ ਇਕਰਾਰ ਤੇ ਵੀਡੀਓ ਭੇਜੀ ਆ ਕਿ ਮੇਰੀ ਆਵਾਜ਼ ਛੱਡ ਕੇ ਮੈਨੂੰ ਮਾਫੀਆ, ਮੇਰੀਆਂ ਤਾਂ ਲੱਤਾਂ ਬਾਹਾਂ ਤੋੜ ਦੂਗਾ ਗਰੀਬ ਨੂੰ। ਪਰ ਦਰਿਆ ਸਾਰਾ ਖਾ ਗਏ, ਪੁੱਟਤਾ ਦਰਿਆ। ਟਿੱਪਰ ਚੱਲੀ ਜਾਂਦੇ, ਦਿਨ ਪਰ ਰਾਤ ਚੱਲੀ ਜਾਂਦੇ। ਉਹ ਕਿਹਦੇ ਟਿੱਪਰ ਆ? ਤੁਸੀਂ ਦੇਖੋ ਘਰ ਦਾ ਕੋਈ ਮਕਾਨ ਪਾਉਣਾ, ਤੁਸੀਂ ਟਰਾਲੀ ਰੇਤਾ ਦੀ ਕੱਢ ਕੇ ਲਿਆ ਕੇ ਦਿਖਾ ਦਿਓ ਮੈਨੂੰ ਨਹਿਰ ਦੇ ਵਿੱਚੋਂ, ਉਸੇ ਵੇਲੇ ਪੁਲਿਸ ਫੜ ਲੈਂਦੀ। ਤੇ ਜਿਹੜੇ ਇਹਨਾਂ ਦੇ ਟਿੱਪਰ ਆ, ਉੱਥੇ ਕੱਲ ਸਦਨ ਦੇ ਵਿੱਚ ਵੀ ਮਾਮਲਾ ਉੱਠਿਆ ਮੇਰੇ ਖਿਆਲ ਦੇ ਨਾਲ ਸ਼ਰਨਜੀਤ ਸਿੰਘ ਢਿੱਲੋਂ ਨੇ ਆਖਿਆ, ਅਕਾਲੀ ਨੇ, ਉਹਨੇ ਆਖਿਆ ਤੁਹਾਡੇ ਰਾਜ ਦੇ ਵਿੱਚ ਤਾਂ ਟਿੱਪਰਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਆ, ਜਿਵੇਂ ਡੋਲੀ ਵਾਲੀ ਕਾਰ ਜਾਂਦੀ ਆ ਨਾ, ਜਾਂ ਡੋਲੀ ਜਾਂਦੀ ਆ ਤੇ ਉਹਨੂੰ ਆਲੇ ਦੁਆਲੇ ਘੇਰ ਕੇ ਤੋਰਿਆ ਜਾਂਦਾ, ਇਸ ਤਰ੍ਹਾਂ ਲੈ ਕੇ ਜਾਇਆ ਜਾਂਦਾ। ਸੋ ਵਾਕਈ CBI ਤੱਕ ਆਪਾਂ ਖਬਰ ਕਰਦੇ ਰਹੇ ਹਾਂ ਲਗਾਤਾਰ ਖਬਰ ਕਿ ਕਿਸ ਤਰ੍ਹਾਂ CBI ਦੀ ਇਨਕੁਆਇਰੀ ਮਾਰਕ ਕੀਤੀ ਗਈ ਆ ਹਾਈ ਕੋਰਟ ਵੱਲੋਂ, ਕਿਸ ਤਰ੍ਹਾਂ ਉੱਥੇ ਗੁੰਡਾ ਪਰਚੀ ਕੱਟੀ ਗਈ। ਇੱਕ ਤਾਂ ਨਜਾਇਜ਼ ਮਾਇਨੇ ਕਿ ਇੱਕ ਗੁੰਡਾ ਪਰਚੀ ਵੀ ਉੱਥੇ ਲੱਗੀ ਹੋਈ ਆ। ਮੁੰਡਾ ਪਰਚੀ ਹੁਣ ਪਤਾ ਨਹੀਂ ਕਿਹਦੇ ਘਰ ਪੈਸੇ ਜਾਂਦੇ, ਸਭ ਕੁਛ ਜਿਹੜਾ ਚੱਲੀ ਜਾਂਦਾ। ਤਾਂ ਬਹਿਰਹਾਲ ED ਦਾ ਹੁਣ ਜੇ ਬਣ ਵੀ ਗਿਆ ਤਾਣਾ ਬਣਾ ਤੇ ਕਰੂਗਾ ਕਿ ED ਹੇਠਲੇ ਪੱਧਰ ਤੇ ਟਰਾਲੀਆਂ ਟਰੱਕਾਂ ਵਾਲਿਆਂ ਨੂੰ ਫੜ ਲੂ, ਤੇ ਜਿਹੜੇ ਵੱਡੇ ਮਾਸਟਰ ਮਾਈਂਡ ਬੈਠੇ ਆ, ਜਿਹੜੇ ਵੱਡੇ ਢਿੱਡਾਂ ਵਾਲੇ ਬੈਠੇ ਆ, ਖੋਟੀਆਂ ਨੀਤਾਂ ਵਾਲੇ ਬੈਠੇ ਆ, ਉਹਨਾਂ ਨੂੰ ਥੋੜ੍ਹੀ ਨਾ ਜਾ ਕੇ ਹੱਥ ਪਾ ਲੂ। ਗੱਲ ਤਾਂ ਰੌਲਾ ਤਾਂ ਕੀ ਕਿ ਪੰਜਾਬ ਦੇ ਅਫਸਰ ਹੀ ਹੋਣੇ ਆ ਨਾ। ਹੁਣ ਬੰਗਾਲ ਦੇ ਵਿੱਚੋਂ ਤਾਂ ਅਫਸਰ ਆਉਣੋਂ ਰਹੇ, ਅਫਸਰ ਇਹਨਾਂ ਦੇ ਆ।
ਤਾਂ ਜਦੋਂ ਲੁੱਟ ਖਸੁੱਟ ਦਾ ਅਸਲ ਜਿਹੜਾ ਵੱਡਾ ਕੋਈ ਹੁੰਦਾ ਘਾਗ ਬੰਦਾ ਹੁੰਦਾ ਉਹ ਤਾਂ ਪੋਲੀਟੀਸ਼ੀਅਨ ਹੁੰਦਾ ਜਾਂ ਪੋਲੀਟੀਸ਼ੀਅਨ ਦਾ ਆਪਣਾ ਖਾਸ ਹੁੰਦਾ, ਉਹਨੂੰ ਫੜਨਾ ਹੀ ਨਹੀਂ ਜਦ ਬਣਾਈ ਚਲੋ ਮਹਿਕਮੇ ਪਾਈ ਚਲੋ ਜਨਤਾ ਤੇ ਬੋਝ, ਇਹ ਵੀ ਤਾਂ ਐਕਸਟਰਾ ਬੋਝ ਹੈ ਨਾ, ਬਰਡਨ ਵੀ ਹੈ ਕਿ ਆਹ ਵੀ ਬਣਾਤਾ ਆਹ ਵੀ ਬਣਾਤਾ, ਇੱਧਰ ਇਹਨਾਂ ਨੂੰ ਵੀ ਕਾਰਾਂ ਦੇ ਦਿਓ ਇਹਨਾਂ ਨੂੰ ਵੀ ਆਫਿਸ ਦੇ ਦਿਓ, ਜਨਤਾ ਤੇ ਭਾਰ ਪੈਣਾ ਪਰ ਜਨਤਾ ਦੇ ਵਸੀਲਿਆਂ ਦੀ ਲੁੱਟ ਬੰਦ ਨਹੀਂ ਹੋਣੀ। ਸਭ ਤੋਂ ਵੱਡਾ ਦੁਖਾਂਤ ਹੀ ਇਹੋ ਆ। ਹੁਣ ਤੁਸੀਂ ਦੇਖ ਲਓ ਰੇਤ ਦੇ ਮਾਮਲੇ ਦੇ ਵਿੱਚ ਤਾਂ ਇਹਨਾਂ ਦਾ ਮੰਤਰੀ ਪਹਿਲੇ ਹੱਲੇ ਹੀ ਗਿਆ ਸੀਗਾ ਜਦੋਂ ਰਾਣਾ ਗੁਰਜੀਤ ਦਾ ਅਸਤੀਫਾ ਹੋਇਆ, ਉਸ ਤੋਂ ਬਾਅਦ ਇਹਨਾਂ ਦੇ ਵਿਧਾਇਕਾਂ ਤੇ ਦੋਸ਼ ਲੱਗੇ ਆ, ਇਹਨਾਂ ਦੇ ਆਪਣੇ ਚੀਫ ਮਿਨਿਸਟਰ ਨੇ ਦੌਰਾ ਕੀਤਾ, ਯਾਦ ਹੈ ਤੁਹਾਨੂੰ ਹੈਲੀਕਾਪਟਰ ਸ਼ਾਟ ਜਦੋਂ ਕਿਹਾ ਜਾਂਦਾ ਸੀ, ਉਦੋਂ ਮਾਈਨਿੰਗ ਫੜੀ ਗਈ। ਉਸ ਤੋਂ ਬਾਅਦ ਮਾਈਨਿੰਗ ਦਾ ਇੱਕ ਬਹੁਤ ਵੱਡਾ ਜਿੱਦਾਂ ਕਹਿ ਲਓ ਕਿ ਖੁਲਾਸਾ ਹੋਇਆ, ਇੱਕ ਹਿੰਦੀ ਅਖਬਾਰ ਨੇ ਕੀਤਾ ਕਿ ਕਿਸ ਤਰ੍ਹਾਂ ਤੈਅ ਮਾਤਰਾ ਤੋਂ ਜਿਹੜੀ ਤੈਅ ਹੱਦ ਹੁੰਦੀ ਆ ਉਹਦੇ ਤੋਂ 10-10 ਗੁਣਾ ਜ਼ਿਆਦਾ ਖੱਡੇ ਪੱਟੇ ਗਏ ਰੇਤ ਦੇ। ਮਤਲਬ ਕਿ ਜਿਹੜੀ ਮੰਨ ਲਓ ਤੁਸੀਂ ਇੱਕ ਦਿਨ ਦੇ ਵਿੱਚੋਂ ਇਕਰਾਰ ਦੇ ਮੁਤਾਬਕ ਕੱਢਣੀ ਆ ਲਾ ਲਓ 10 ਟਨ ਰੇਤਾ, ਤਾਂ ਉੱਥੋਂ ਠੇਕੇਦਾਰ ਕੱਢ ਰਹੇ ਆ 100 ਟਨ ਰੇਤਾ, ਕਿਉਂਕਿ ਪੁੱਛਣ ਵਾਲੀ ਕੋਈ ਨਹੀਂ। ਮਿਹਨਤੀ ਕਿਹਨੇ ਕਰਨੀ? ਮਿਹਨਤੀ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉੱਥੋਂ ਝਾੜਾ ਪਵਾ ਲੈਣਾ ਤੇ ਮੁੜ ਕੇ ਘਰ ਨੂੰ ਚਲੇ ਜਾਣਾ, ਹੱਥ ਝਾੜ ਕੇ ਐਵਰੀਥਿੰਗ ਹੋ ਕੇ ਬਸ ਜਾ ਕੇ ਲਿਖ ਦੇਣਾ। ਸੋ ਆਹ ਚੀਜ਼ਾਂ ਜਿਹੜੀਆਂ ਨੇ ਉਹ ਤਦ ਹੀ ਰੁਕਣਗੀਆਂ ਜਦ ਤੁਸੀਂ ਸਮਰਪਿਤ ਹੋਵੋਗੇ। ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਕਾਰਪੋਰੇਸ਼ਨ ਬਣਾ ਦਿਓ। ਇਹ ਗੱਲ ਆਪਾਂ ਪਿਛਲੀ ਗੱਲ ਨਾਲ ਹੀ ਜੋੜਦੇ ਆ ਕਿ ਇਕਨੋਮੀ ਦਾ ਜਦੋਂ ਮੰਦਾ ਹਾਲ ਆ, ਪੈਸਾ ਤੁਹਾਡੇ ਕੋਲ ਆ ਨਹੀਂ ਰਿਹਾ, ਤੁਸੀਂ ਕਾਰਪੋਰੇਸ਼ਨ ਬਣਾ ਦਿਓ। ਇੱਕ ਅੰਦਾਜ਼ਾ ਹੈ ਕਿ 50,000 ਕਰੋੜ ਦੀ ਘੱਟੋ ਘੱਟ ਰੇਟ ਹੋਇਆ ਕਰੇਗੀ ਸਰਕਾਰ ਦੀ, ਜਿਹੜੀ ਕਿ ਅੱਜ ਲਾ ਲਓ ਕਿ 500-700 ਕਰੋੜ ਰੁਪਈਆ ਹੀ ਦਿੰਦੀ ਹੈ। ਤਾਂ ਇਹ 5-7 ਹਜ਼ਾਰ ਦੀ ਖੇਡ ਨਾ ਹੋ ਕੇ 50-60 ਹਜ਼ਾਰ ਦੀ ਖੇਡ ਹੋ ਜਾਏਗੀ। ਇਹ ਮੈਂ ਨਹੀਂ ਕਹਿੰਦਾ, ਨਵਜੋਤ ਸਿੰਘ ਸਿੱਧੂ ਵਰਗੇ ਵੀ ਪਿੱਟਦੇ ਆ। ਜੀ ਜੀ ਜੀ, ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣਨਾ ਹੈ। ਅਤੇ ਅਗਲੀ ਗੱਲ ਕਰ ਲਈਏ, ਵਿਕਦਾ ਜਾਂਦਾ ਜੀ ਪੰਜਾਬ। ਮੋਹਾਲੀ ਵਿਚਲੀ ਜ਼ਮੀਨ ਨਿੱਜੀ ਹੱਥਾਂ 'ਚ ਦੇਣ ਦਾ ਹੁਣ ਵਿਰੋਧ ਕਰ ਰਹੇ ਨੇ ਲੋਕ। ਮੈਂ ਕਹਿੰਦਾ ਕਿ ਆ ਤਾਂ ਨਾ ਤੁਸੀਂ ਕਮਾਲ ਦੀਆਂ ਖਬਰਾਂ ਲਿਸਟਡ ਹੋਈਆਂ ਨੇ ਅੱਜ ਤੇ ਵੈਸੇ ਨਾ ਸਭ ਕੁਛ ਹੀ ਜਿਹੜਾ ਅੱਖਾਂ ਤੋਂ ਜਿੱਦਾਂ ਕਹਿ ਲਈਏ ਕਿ ਪਰਦੇ ਹਟਾਉਣ ਵਾਲਾ ਹੈ। ਇਕੱਲਾ ਪਰਦੇ ਨਹੀਂ ਹਿਲਾਉਂਦਾ, ਫੜ ਕੇ ਬੰਦੇ ਨੂੰ ਵੀ ਹਿਲਾਉਂਦਾ ਹੈ, ਹਿਲਾ ਦਿੰਦਾ ਕਿ ਕੀ ਚੱਲ ਰਿਹਾ ਯਾਰ। ਸ਼ਰੇਆਮ ਵਿਕਰੀ ਹੈ, ਸ਼ਰੇਆਮ ਵੇਚਿਆ ਜਾ ਰਿਹਾ ਸਟੇਟ ਨੂੰ, ਇੱਕ ਖਿੱਤੇ ਨੂੰ ਸ਼ਰੇਆਮ ਚੂਸਿਆ ਜਾ ਰਿਹਾ ਆ। ਕੋਈ ਇਸ ਪਰ ਵੇਖੋ, ਇੱਕ ਗੱਲ ਮੈਂ ਕਹੂੰਗਾ ਕਿ ਜਿੰਨੀਆਂ ਕਲਮਾਂ ਅਕਾਲੀ ਰਾਜ ਵੇਲੇ ਤਿੱਖੀਆਂ ਸੀ ਉਹ ਇੰਨੀਆਂ ਹੀ ਜੇ ਇਸ ਰਾਜ 'ਚ ਦੇਖੀਏ ਨਾ ਤਾਂ ਲੇਖਕਾਂ ਦੀਆਂ ਉਹ ਕੁੰਡੀਆਂ ਹੋਣਗੀਆਂ। ਵਾਕਈ ਜਿਵੇਂ ਆਪਾਂ ਦੇਖਦੇ ਸੀ ਕਿੰਨੀ ਤਿੱਖੀ ਆਲੋਚਨਾ ਹੁੰਦੀ ਸੀ ਉਹਨਾਂ ਦੀ, ਬਹੁਤ ਤਿੱਖੀ ਆਲੋਚਨਾ ਹੁੰਦੀ ਸੀ ਸੋਸ਼ਲ ਮੀਡੀਆ ਤੇ, ਚਾਹੇ ਕੋਈ ਵੀ ਮਾਮਲਾ, ਚਾਹੇ ਮਾਫੀਆ ਦਾ ਸੀਗਾ, ਚਾਹੇ ਡਰੱਗ ਦਾ ਸੀਗਾ। ਪਰ ਹੁਣ ਤੁਸੀਂ ਦੇਖੋਗੇ ਸਭ ਕੁਝ ਸਮੁੰਦਰੀ ਚਲੀ ਜਾਂਦਾ। ਕੋਈ ਕਿਸਾਨ ਜਥੇਬੰਦੀ ਨਹੀਂ ਬੋਲਦੀ ਕੈਪਟਨ ਦੇ ਖਿਲਾਫ, ਕੋਈ ਵੱਡਾ ਪੱਤਰਕਾਰ ਨਹੀਂ ਖੁਸਕਦਾ। ਪਤਾ ਨਹੀਂ ਕੀ ਡਰ ਆ, ਕੀ ਭੈ ਆ, ਜਾਂ ਉੱਦਾਂ ਹੀ ਆਰਾਮਦਾਇਕਤਾ ਦੇਤੀ ਹੈ ਕਿ ਕੋਈ ਗੱਲ ਨਹੀਂ ਯਾਰ, ਤੂੰ ਤਾਂ ਦੂਜੀ ਪਾਰੀ 'ਚ ਜੇ ਆਏਗਾ ਫਿਰ ਵੇਖਾਂਗੇ, ਫਿਰ ਹਿਸਾਬ ਕਿਤਾਬ ਲਾਵਾਂਗੇ ਕਾਲੀਆਂ ਨੂੰ। ਪਹਿਲੀ ਪਾਰੀ 'ਚ ਤਾਂ ਕੋਈ ਬੋਲਿਆ ਹੀ ਨਹੀਂ ਸੀ। ਜਦੋਂ ਕਹਾਣੀ ਖਰਾਬ ਹੋਣ ਲੱਗੀ ਤਾਂ ਉਦੋਂ ਸਾਰਿਆਂ ਨੇ ਫਿਰ ਰੌਲਾ ਪਾ ਲਿਆ। ਤਾਂ ਸਾਡੀ ਇਹੀ ਕਿਤੇ ਨਾ ਕਿਤੇ ਜੇ ਕਹਿ ਲਈਏ ਬੇਬਸੀ ਜਾਂ ਲਾਪਰਵਾਹੀ ਜਿਹੜੀ ਆ ਉਹ ਇਹਨਾਂ ਲੋਕਾਂ ਨੂੰ ਹੋਰ ਜ਼ਿਆਦਾ ਹੱਲਾਸ਼ੇਰੀ ਦਿੰਦੀ ਆ। ਹੁਣ ਪ੍ਰਸ਼ਾਂਤ ਕਿਸ਼ੋਰ ਦਾ ਤੁਸੀਂ ਦੇਖੋ, ਸਿੱਧੇ ਸਾਫ਼ ਤੌਰ ਤੇ ਇੱਕ ਸੰਕੇਤ ਨੇ ਕਿ ਕਿਵੇਂ 100, 200, 500 ਬੰਦੇ ਦੀ ਟੀਮ ਨੂੰ ਪੰਜਾਬ ਦੇ ਟੈਕਸ ਪੇਅਰ ਤੇ ਪੈਸੇ ਨਾਲ ਪਾਲਣਾ। ਉਹਦੇ ਸ਼ੇਰ ਪਾਲਣਾ ਬੜਾ ਮਹਿੰਗਾ, ਮੋਦੀ ਦੇ ਭਗਤ ਕਹਿ ਦਿੰਦੇ ਆ। ਇੱਥੇ ਆਹ ਜਿਹੜਾ ਬੰਨਿਆ ਸੀ ਇਹ ਪਤਾ ਨਹੀਂ ਕੀ ਆ, ਇੱਕ ਤੇ ਸਸਤਾ ਪੈਣ ਡਿਆ ਪੰਜਾਬ ਨੂੰ, ਸਸਤਾ ਪੈਣ ਡਿਆ। ਇੱਕ ਪਾਕਿਸਤਾਨ ਵਾਲੀ ਉਹ ਮਹਿਮਾਨ ਆ ਸਾਡੀ, ਇੱਕ ਅਨਸਾਰੀ ਮਹਿਮਾਨ ਆ ਸਾਡਾ, ਯੂਪੀ ਤੋਂ ਲਿਆ ਕੇ ਉਹਨੂੰ ਪਾਲ ਰਹੇ ਆ। ਤੀਜਾ ਆਪ ਪ੍ਰਸ਼ਾਂਤ ਕਿਸ਼ੋਰ ਆ ਗਿਆ ਸਿਰਫ ਤੇ ਸਿਰਫ ਸਾਨੂੰ ਝੂਠ ਮਾਰਨ ਵਾਸਤੇ। ਇਹਦੇ ਨਾਲੋਂ ਤਾਂ ਚੰਗਾ ਕਮੇਡੀਅਨ ਹਾਇਰ ਕਰ ਲਈਏ ਅਸੀਂ ਕਿ ਕੰਪੇਅਰ ਦੇ ਵਿੱਚ ਘੱਟੋ ਘੱਟ ਸਟ੍ਰੈਸ ਦੇ ਵਿੱਚ ਲੋਕਾਂ ਨੂੰ ਮਨੋਰੰਜਨ ਤੇ ਦੇ ਸਕੇ। ਪ੍ਰਸ਼ਾਂਤ ਕਿਸ਼ੋਰ ਨੇ ਕੀ ਦੇਣਾ ਸਾਨੂੰ? ਖੈਰ ਦੇਖੋ, ਇਹ ਮਾਮਲਾ ਕੀ ਆ ਕਿ ਸਰਕਾਰ ਨੇ ਪੂੰਜੀਪਤੀ ਘਰਾਣੇ ਨੂੰ 1 ਏਕੜ ਮੋਹਾਲੀ ਦੀ ਜ਼ਮੀਨ ਵੇਚਦੀ ਹੈ। ਹੁਣ ਕੁਛ ਲੋਕ ਕਹਿਣਗੇ ਕਿੱਲਾ ਜ਼ਮੀਨ ਹੀ ਵੇਚੀ, ਤੇਰਾ ਢਿੱਡ ਕੀ ਦੁਖਦਾ? ਕਿੱਲਾ ਜ਼ਮੀਨ ਕਿੰਨੇ ਦੀ ਹੁੰਦੀ? ਮੋਹਾਲੀ 'ਚ ਜਾ ਕੇ ਰੇਟ ਪੁੱਛੋ ਜ਼ਮੀਨ ਦਾ ਕਿ ਇੱਕ ਕਿੱਲਾ ਕਿੰਨੇ ਦਾ ਹੋਏਗਾ, ਕਿੰਨੇ ਕਰੋੜ ਦਾ ਹੋਏਗਾ ਜੀ। ਔਰ ਉਹਦੇ ਵਿੱਚ ਇੱਕ ਕਿੱਲੇ 'ਚ ਕੀ ਕੁਛ ਬਣਾ ਸਕਦੇ ਹੋ ਤੁਸੀਂ, ਇਹ ਦੇਖਣ ਵਾਲੀ ਗੱਲ ਹੁੰਦੀ ਆ। ਸੋ ਕੁੱਲ ਮਿਲਾ ਕੇ ਇਹ ਮੇਰੇ ਖਿਆਲ ਦੇ ਨਾਲ ਕਿੱਲੇ ਤੋਂ ਵੀ ਕਨਾਲ ਵਾਧੀ ਆ ਜਿਹੜੀ ਜ਼ਮੀਨ ਜਿਹੜੀ ਆ ਉਹ ਇੱਕ ਨਿੱਜੀ ਹਸਪਤਾਲ ਨੂੰ ਵੇਚ ਦਿੱਤੀ ਗਈ ਆ। ਔਰ ਕਮਾਲ ਦੀ ਗੱਲ ਇਹ ਆ ਕਿ ਇਹ ਜਿਹੜੀ ਜ਼ਮੀਨ ਸੀਗੀ ਸਰਕਾਰੀ ਹਸਪਤਾਲ ਦੀ ਜ਼ਮੀਨ ਆ। ਦੇਖੋ, ਸਰਕਾਰੀ ਹਸਪਤਾਲ ਦੀ, ਔਰ ਸਰਕਾਰੀ ਹਸਪਤਾਲ ਨੂੰ ਜੇ ਕਹਿ ਲਈਏ ਕਿ ਮੈਡੀਕਲ ਕਾਲਜ ਬਣਾਉਣ ਦੀ ਪ੍ਰਵਾਨਗੀ ਮਿਲ ਚੁੱਕੀ ਆ, ਮਨਜ਼ੂਰੀ ਮਿਲ ਚੁੱਕੀ ਆ। ਉੱਥੇ ਜ਼ਮੀਨ ਦੀ ਜ਼ਰੂਰਤ ਸੀ, ਚੱਕ ਕੇ ਤੇ ਉਹ ਹਸਪਤਾਲ ਵਾਲਿਆਂ ਨੂੰ ਦਿੱਤੀ ਆ।
हद हो गई है, ਤੁਹਾਡੇ ਵਾਲੀ ਹੱਦ ਹੋ ਗਈ। ਔਰ ਜ਼ਮੀਨਾਂ ਵੇਚਣ ਦਾ ਤਾਂ ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਸੀ ਨਾ ਸਾਰਾ ਕੱਢ ਕੇ ਡੇਟਾ ਕਿ ਕਿਹੜੇ ਕਿਹੜੇ ਰਾਜ ਦੇ ਵਿੱਚ ਕਿੰਨੀਆਂ ਕਿੰਨੀਆਂ ਜ਼ਮੀਨਾਂ ਵੇਚੀਆਂ ਨੇ, ਬੇਸ਼ਕੀਮਤੀ ਜ਼ਮੀਨਾਂ ਵੇਚੀਆਂ, ਚਾਹੇ ਉਹ ਜਲੰਧਰ ਜ਼ਿਲ੍ਹਾ ਹੋਵੇ, ਚਾਹੇ ਉਹ ਬਠਿੰਡਾ ਹੋਵੇ, ਚਾਹੇ ਮੋਹਾਲੀ ਹੋਵੇ, ਇਹਨਾਂ ਨੇ ਛੱਡਿਆ ਹੀ ਕੱਖ ਨਹੀਂ ਹੈ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨਗੀ ਵਾਲੀ ਗੱਲ ਹੈ। ਹਾਲਾਂਕਿ ਸਦਨ ਦੇ ਵਿੱਚ ਵੀ ਮੁੱਦਾ ਉੱਠਿਆ, ਸਮਾਜ ਸੇਵੀ ਵੀ ਚੁੱਕ ਰਹੇ ਆ ਕਿ ਭਾਈ ਕਦ ਤੋਂ ਅੱਗੇ ਵੀ ਇਹ ਉਦੋਂ ਬਾਦਲ ਰਾਜ ਸੀਗਾ, ਉਦੋਂ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਪੋਰੇਟ ਘਰਾਣੇ ਜਿਹੜੇ ਹਸਪਤਾਲ ਖੋਲ੍ਹਦੇ ਆ ਉਹਨਾਂ ਨੂੰ ਲੀਜ਼ ਤੇ ਜ਼ਮੀਨ ਮੇਰੇ ਖਿਆਲ ਦੇ ਨਾਲ ਪਤਾ ਨਹੀਂ ਕੁਛ 100 ਰੁਪਏ ਲੀਜ਼ ਤੇ ਜ਼ਮੀਨ ਦਿੱਤੀ ਗਈ ਕਿੱਲਿਆਂ ਦੇ ਹਿਸਾਬ ਨਾਲ। ਇਹ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਤੱਕ ਪਹੁੰਚਣ, ਵੱਧ ਤੋਂ ਵੱਧ ਲੋਕ ਇਹਨਾਂ ਚੀਜ਼ਾਂ ਨੂੰ ਘੋਖਣ ਸੋਚਣ, ਫੇਰ ਹੀ ਕੋਈ ਮਸਲਾ ਹੱਲ ਹੋ ਸਕਦਾ। ਸੋ ਇਹ ਕਮਾਲ ਦਾ ਤਰਕ ਆ, ਕਮਾਲ ਦੀਆਂ ਇਹ ਗੱਲਾਂ ਨੇ ਕਿ ਹਾਂਜੀ ਉਹਨਾਂ ਨੂੰ ਲੋੜ ਹੈ ਜੀ ਉੱਥੇ ਸਿਹਤ ਸੇਵਾਵਾਂ ਮਿਲਣਗੀਆਂ, ਉੱਥੇ ਗਰੀਬਾਂ ਦਾ ਵੀ ਇਲਾਜ ਹੋਊਗਾ। ਮੈਨੂੰ ਦੱਸੋ ਇਹੋ ਜਿਹੇ ਹਸਪਤਾਲਾਂ 'ਚ ਕਿਹੜੇ ਗਰੀਬ ਦੀ ਉੱਥੇ ਕੋਈ ਬਾਂਹ ਫੜੀ ਜਾਂਦੀ ਹੈ? ਕੱਖ ਦੀ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ। ਵਾਕਿਆ ਹੀ ਮਿੰਟੂ ਜੀ, ਆਪਾਂ ਵੀ ਕਹਿਣਾ ਸ਼ੁਰੂ ਕਰ ਦਈਏ ਭਾਈ ਅਸੀਂ ਵੀ ਆਹ ਚੀਜ਼ਾਂ ਦੇਣਗੇ ਤਾਂ ਸਾਨੂੰ ਦੇਣਗੇ ਜ਼ਮੀਨ? ਨਹੀਂ, ਸਾਨੂੰ ਇਹਨਾਂ ਨੇ ਕੀ ਦੇਣੀ ਆ? ਸਾਨੂੰ ਤੇ ਦੇਖੋ ਕਈ ਵਾਰ ਤੁਸੀਂ ਖਬਰਾਂ ਨਹੀਂ ਪੜ੍ਹੀਆਂ ਜੀ ਕਿ ਫਲਾਣੇ ਭਾਈਚਾਰੇ ਕੋਲ ਕਬਰਾਂ ਜੋਗੀ ਥਾਂ ਨਹੀਂ ਹੈਗੀ, ਫਲਾਣੇ ਪਿੰਡ 'ਚ ਸ਼ਮਸ਼ਾਨ ਘਾਟ ਦੀ ਜਾਨੀ ਬੰਦੇ ਨੂੰ ਆਖਰੀ ਯਾਤਰਾ ਤੇ ਜਾਣ ਲੱਗਾ ਵੀ ਚੰਗੀ ਤਰ੍ਹਾਂ ਦਾ ਸੁੱਖ ਨਹੀਂ ਹੈਗਾ ਕਈ ਥਾਵਾਂ ਤੇ। ਇੱਥੇ ਲੋਕ ਕਿਵੇਂ ਤਗੜੇ ਦਾ ਸਤੀ ਵੀ 100 ਹੈ। ਬਿਲਕੁਲ ਬਿਲਕੁਲ। ਕਮੇਟੀ ਨਹੀਂ ਵਸੂਲ ਸਕੀ ਕੋਹਲੀ ਤੋਂ ਪੈਸੇ ਜੀ। ਵਿਰਾਟ ਕੋਹਲੀ ਤੋਂ ਇਹਨਾਂ ਨੇ ਕਾਹਦੇ ਲੈਣੇ ਪੈਸੇ? ਹੋ ਰਿਹਾ ਕੋਹਲੀ, ਚਲੋ ਦੇਖੋ ਗੱਲ ਇਹ ਆ ਕਿ ਵੈਸੇ ਜੇ ਕੋਹਲੀ ਦਾ ਗੱਲ ਬਾਤ ਨਿਕਲੀ ਤਾਂ ਦੂਰ ਤੱਕ ਜਾਏਗੀ। ਮੈਂ 2 ਬੰਦਿਆਂ ਨੇ ਦਾੜੀਆਂ ਵਧਾਈਆਂ ਤੇ ਦੇਸ਼ ਨੂੰ ਦੋਨਾਂ ਦਾ ਹੀ ਘਾਟਾ ਬਹੁਤ ਹੋਇਆ। ਇੱਕ ਤੇ ਕੋਹਲੀ ਕਪਤਾਨ ਜਦੋਂ ਦੀ ਦਾੜੀ ਵਧਾਈ ਆ ਐਵਰੇਜ ਉਹਦੀ ਡਿੱਗ ਪਈ ਆ। ਉਹ ਰਿਸ਼ਭ ਪੰਤ ਹੈਗਾ ਤੇ ਆ ਕੇ ਉਹ ਵਿਚਾਰਾ ਮਾੜੀ ਮੋਟੀ ਇੱਜ਼ਤ ਰੱਖ ਲੈਂਦਾ ਥੱਲੇ ਆ ਕੇ। ਤੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਮਾਨਯੋਗ ਪ੍ਰਧਾਨ ਸੇਵਕ ਨਰਿੰਦਰ ਦਮੋਦਰ ਦਾਸ ਜੀ ਮੋਦੀ, ਜਿਵੇਂ ਜਿਵੇਂ ਉਹਨਾਂ ਦੀ ਦਾੜੀ ਵੱਧਦੀ ਗਈ, ਹਾਲਾਂਕਿ ਉਹ ਨਿੱਜੀ ਮਸਲਾ ਉਹਨਾਂ ਦਾ, ਪਰ ਇਕੋਨਮੀ ਜਿਹੜੀ ਆ ਉਹ ਥੱਲੇ ਕਰਦੀ ਗਈ, ਨਾਲ ਤਖੱਲੁਸ ਵੀ ਵੱਧਦੇ ਗਏ। ਦੋਨੇ ਹੀ ਹਾਂਜੀ ਦੋਨੇ ਹੀ ਜਿਹੜੇ ਵੱਡੇ ਇੱਕ ਚਿਹਰੇ ਸੀਗੇ ਉਹ ਕਿਤੇ ਨਾ ਕਿਤੇ ਦੇਸ਼ ਨੂੰ ਥੋੜਾ ਨਾ ਦੂਜੇ ਪਾਸਿਓਂ ਕਿੱਲਤ ਕਮੀ ਹੋ ਗਈ ਇਹਨਾਂ ਦੇ। ਖੈਰ ਇਹ ਕੋਹਲੀ ਹੈਗਾ ਜਿਹੜਾ CA ਸੀਗਾ, ਚਾਰਟਰਡ ਅਕਾਊਂਟੈਂਟ। ਇਹ ਵੈਸੇ ਬਾਦਲ ਪਰਿਵਾਰ ਦਾ ਬਹੁਤ ਨੇੜੂ ਹੈ, ਸਾਰਾ ਹਿਸਾਬ ਕਿਤਾਬ ਇਹਦੇ ਕੋਲੋਂ ਕੀਤਾ ਜਾਂਦਾ, ਇਹਦੇ ਕੋਲੋਂ ਕਰਵਾਇਆ ਜਾਂਦਾ। ਕਹਿਣ ਦਾ ਮਤਲਬ ਕਿ ਤੇ ਉਹ ਜਦੋਂ ਤੁਹਾਨੂੰ ਪਤਾ ਇਨਕੁਆਰੀ ਹੋਈ ਆ ਪਿੱਛੇ ਜੇ ਜੋ ਸਰੂਪ ਗਾਇਬ ਹੋਏ ਸੀਗੇ, ਪਾਵਨ ਸਰੂਪ ਗਾਇਬ ਹੋਏ ਸੀਗੇ, ਉਹਦੇ ਵਿੱਚ ਇਹਨਾਂ ਤੋਂ ਰਕਮ ਵਸੂਲਣੀ ਸੀ ਕਿਉਂਕਿ ਇਹਨਾਂ ਦੀ ਕੰਪਨੀ ਜਿਹੜੀ ਆ ਉਹ ਸੇਵਾਵਾਂ ਦੇ ਰਹੀ ਸੀਗੀ। ਤਾਂ ਇਹ 75% ਦੀ ਰਿਕਵਰੀ ਕਰਨੀ ਸੀਗੀ, ਮਤਲਬ ਕਿ 10 ਕਰੋੜ ਦੇ ਵਿੱਚੋਂ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਮੈਥ ਦੇ ਵਿੱਚੋਂ ਮੈਂ ਕਮਜ਼ੋਰ ਆ, ਪਰ ਅੱਜ ਤੱਕ ਇਹ ਵਸੂਲੀ ਜਿਹੜੀ ਆ ਉਹ ਨਹੀਂ ਹੋ ਸਕੀ। ਉਹ ਕਿਉਂ ਨਹੀਂ ਹੋ ਸਕੀ ਉਹਦਾ ਜਵਾਬ ਤੇ ਮੈਂ ਪਹਿਲਾਂ ਹੀ ਦਿੱਤਾ ਜੀ। ਜੀ ਤੇ ਮਿੰਟੂ ਜੀ ਅਗਲੀ ਗੱਲ ਕਰ ਲਈਏ। ਪੰਜਾਬ ਦੇ ਮਿਰਜ਼ਾ ਗਾਲਿਬ ਬੋਲੇ ਨੇ, ਕਹਿੰਦੇ ਵੀ ਉਹਨਾਂ ਦੀ ਪੇਸ਼ਕਸ਼ ਦਾ ਜ਼ੋਰਦਾਰ ਵਿਰੋਧ। ਹਾਂਜੀ ਦੇਖੋ, ਮੈਂ ਨਾ ਬਹੁਤ ਸਿਆਣਾ ਗਿਣਦਾ ਸੀ ਬਾਦਲ ਫੈਮਿਲੀ ਦੇ ਵਿੱਚੋਂ ਇੱਕ ਸ਼ਖਸ ਨੂੰ ਕਿਸੇ ਟਾਈਮ ਉਮਰ ਹੀ ਗੱਲ ਨਹੀਂ ਹੋ ਸਕਦੀ ਹੈ। ਸਿਆਣਾ ਤੋਂ ਬਾਅਦ ਤੇ ਸਿਆਣਾ ਤੇ ਹੈਗੇ ਆ, ਮਤਲਬ ਕਿ ਮੈਂ ਸਮਝਦਾ ਸੀਗਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਜਿਸ ਸਮੇਂ ਆਜ਼ਾਦੀ ਮਿਲ ਗਈ, ਜਿਸ ਸਮੇਂ ਇਸ ਨੂੰ ਬੰਦੇ ਨੂੰ ਖੁੱਲ੍ਹ ਮਿਲ ਗਈ ਪੰਜਾਬ ਦੀ ਇਕੋਨਮੀ 'ਚ, ਸ਼ਾਇਦ ਕਿਉਂਕਿ ਮੇਰੇ ਵਾਸਤੇ ਇਕੋਨਮੀ ਦਾ ਮਸਲਾ ਬਹੁਤ ਵੱਡਾ ਮਸਲਾ ਹੈ ਇਸ ਟਾਈਮ, ਕਿਉਂਕਿ ਸਾਡੇ ਕੋਲ ਬੇਰੁਜ਼ਗਾਰਾਂ ਦੀ ਫੌਜ ਆ, ਸਾਡੇ ਕੋਲ ਵਸੀਲੇ ਬੜੇ ਸੀਮਤ ਆ, ਸਾਡੇ ਕੋਲ ਸਾਡਾ ਜਿਹੜਾ ਮੁੱਖ ਐਸਟ ਆ ਪਾਣੀ, ਉਹਦੇ 'ਤੇ ਵੀ ਕਿਤੇ ਨਾ ਕਿਤੇ ਹੁਣ ਕਹਿ ਲਓ ਕਿ ਇੱਕ ਸਵਾਲੀਆ ਨਿਸ਼ਾਨ ਆ। ਤਾਂ ਉਹਦੇ 'ਚ ਤੁਹਾਨੂੰ ਇੱਕ ਉਮੀਦ ਵੱਜਦੀ ਹੈ ਕਿ ਯਾਰ ਫਲਾਣਾ ਸ਼ਾਇਦ ਕੁਛ ਕਰੇਗਾ। ਤੇ ਇਹਨਾਂ ਨੇ ਵੀ ਨਿਰਾਸ਼ ਕੀਤਾ, ਡਾਢਾ ਹੀ ਨਿਰਾਸ਼ ਕੀਤਾ ਹੈ। ਚਲੋ ਸ਼ੇਅਰ ਜ਼ਰੂਰ ਸੁਣ ਲਈ ਦੇ, ਹੁਣ ਬਜਟ ਆਊਗਾ, ਵੇਖ ਲਿਓ ਬਜਟ ਦੇ ਵਿੱਚ ਕੁਛ ਹੋਵੇ ਨਾ ਹੋਵੇ, ਸ਼ੇਅਰ ਇੰਨੇ ਹੋਣਗੇ ਨਾ, ਮੈਂ ਕਹਿੰਦਾ ਕਿ 5 ਸ਼ੇਅਰ ਦਾ ਵੱਟਾ ਪਾ ਦਿਓ, ਸ਼ੇਅਰ ਜਿਹੜੇ ਤਾਂ ਵੀ ਭਾਰੇ ਰਹਿਣਗੇ। ਖੈਰ ਇਹਨਾਂ ਨੇ ਕੀ ਕਿਹਾ, ਕਹਿੰਦੇ ਜੀ ਖੇਤੀ ਖੋਜ ਦਾ ਕੰਮ ਹੈ ਨਾ ਜਿਹੜਾ ਕੇਂਦਰ ਦੇ ਹਵਾਲੇ ਕਰ ਦੇਣਾ ਚਾਹੀਦਾ। ਕਰ ਲਓ ਗੱਲ, ਅਸੀਂ ਪਿੱਟਦੇ ਪਏ ਕਿ ਖੇਤੀ ਸਟੇਟ ਸਬਜੈਕਟ ਆ, ਕਹਿੰਦੇ ਕਿ ਖੇਤੀ ਨਾਲ ਜੁੜਿਆ ਰਿਸਰਚ ਦਾ ਕੰਮ ਹੈ ਜਿਹੜਾ ਉਹ ਕੇਂਦਰ ਦੇ ਹਵਾਲੇ ਕਰ ਦਿਓ। ਕਾਫੀ ਉੱਥੇ ਫਿਰ ਗਰਮਾ ਗਰਮੀ ਹੋਈ। ਇਹਨਾਂ ਕਿਹਾ ਕਿ ਕਮਾਲ ਦੀ ਗੱਲ ਹੈ ਯਾਰ, ਲੜਾਈ ਜਿਹੜੇ ਲੋਕ ਲੜ ਰਹੇ ਹੋ ਕਾਹਦੀ ਲੜਾਈ ਹੈ? ਲੜਾਈ ਤਾਂ ਇਸੇ ਚੱਕਰ ਦੀ ਹੈ ਕਿ ਰਿਸਰਚ ਦਾ ਜਿਹੜਾ ਜੁੜਿਆ ਅਧਿਕਾਰ ਖੇਤਰ ਤੁਸੀਂ ਦੇ ਦਿਓ। ਆਖੇ ਜੀ ਸਾਡੇ ਕੋਲ ਪੈਸੇ ਹੈ ਨਹੀਂ।
ਤਾਂ ਇਹ ਉਹੀ ਸ਼ਖਸ ਆ ਜਿਹਨੇ ਕਿਹਾ ਸੀਗਾ 4 ਸਾਲਾਂ 'ਚ ਅਸੀਂ ਬਜਟ ਸਰਪਲਸ ਕਰਦੇ ਹਾਂ। ਸਰਪਲਸ ਛੱਡੋ, ਇਹਨਾਂ ਨੇ ਤਾਂ ਪਲਾਸ ਦੇ ਨਾਲ ਬਜਟ 'ਚ ਜਿਹੜਾ ਉਹ ਪੱਕਾ ਹੀ ਹੈ, ਮਰੋੜੀ ਜਿਵੇਂ ਤਾਰਾਂ ਨਹੀਂ ਮਰੋੜਦੇ ਆਪਾਂ, ਪੱਕੀ ਮਰੋੜੀ ਹੋਈ ਦਿੱਤੀ ਹੈ ਕਿ ਹੁਣ ਬਸ ਇੱਥੇ ਹੀ ਆ, ਖੁੱਲ੍ਹਣਾ ਹੀ ਨਹੀਂ ਇਹ ਬਜਟ, ਇਹ ਕੋਈ ਕੰਮ ਹੋਣਾ ਹੀ ਨਹੀਂ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਇੰਡੀਆ ਜਿਹੜਾ ਉਹ ਰਿਸਰਚ 'ਤੇ ਤਾਂ GDP ਦਾ 0.7 ਖਰਚ ਕਰ ਰਿਹਾ ਸੀਗਾ 18-19 'ਚ, ਉਹ ਤੁਹਾਨੂੰ ਕੀ ਦੇ ਦਊਗਾ? ਸਗੋਂ ਪਰੋਸ ਕੇ ਜਿਹੜਾ ਕੋਈ ਫੈਡਰਲ ਸਟਰਕਚਰ ਦੇ ਵਿੱਚ ਅਧਿਕਾਰ ਹੈ ਉਹ ਵੀ ਉਹਨਾਂ ਨੂੰ ਦੇ। ਤਾਂ ਇਹ ਕਾਬਲੀਅਤ ਹੈ ਸਾਡੇ ਲੀਡਰਾਂ ਦੀ, ਇਹ ਮਨਸ਼ਾ ਹੈ ਸਾਡੇ ਲੀਡਰਾਂ ਦੀ ਕਿ ਕੀ ਕੁਝ ਹੋਣਾ ਚਾਹੀਦਾ। ਅੱਗੇ ਕਹਿੰਦੇ ਸੀਗੇ ਸਾਹਿਬ ਕਿ GST ਬੜਾ ਜੀ ਕ੍ਰਾਂਤੀਕਾਰੀ ਫੈਸਲਾ, ਬਹੁਤ ਕ੍ਰਾਂਤੀ, ਤੇ ਮੁੜ ਕੇ ਪਿੱਟਦਾ ਸੀਗਾ ਨਹੀਂ ਜੀ ਸਾਡਾ ਤੇ ਉਹਨਾਂ ਜੀ ਸਾਡਾ ਤੇ ਪੈਸਾ ਮਾਰ ਕੇ ਬੈਠੇ ਆ। ਬਚਣਾ ਚਾਹੀਦਾ ਇਹੋ ਜਿਹੇ ਬਿਆਨਾਂ। ਜੀ ਜੀ, ਇਹ ਬੋਲਦੇ ਆ ਕਿਤੇ ਮੱਸਿਆ ਤੇ ਪੁੰਨਿਆ ਤੇ ਕਿਤੇ ਕੁਛ ਆ ਕੇ ਬੋਲ ਜਾਂਦੇ ਆ, ਤੇ ਫਿਰ ਇੱਦਾਂ ਦਾ ਹੀ ਕੰਮ ਜਿਹੜਾ ਉਹ ਕਰ ਜਾਂਦੇ ਆ। ਤੇ ਮਿੰਟੂ ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਜੀ ਅਗਲੀ ਵਾਰ। ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਜੀ ਦੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।